1947 ਤੋਂ ਲੈ ਕੇ ਹੁਣ ਤੱਕ ਸਾਡੀ ਕੌਮ ਦੀ ਲੀਡਰਸ਼ਿਪ ਇੰਨੀ ਜਾਹਿਲ, ਬੇਵਕੂਫ, ਨਿਕੰਮੀ, ਨਲਾਇਕ ਟੱਕਰੀ ਹੋਈ ਆ ਕਿ ਅੱਜ ਤੱਕ ਸਾਡੀ ਕੌਮ ਨੂੰ ਇਹ ਵੀ ਨਹੀਂ ਦੱਸ ਸਕੀ ਕਿ ਆਪਣੇ ਨਾਲ ਧੋਖਾ ਹੋ ਚੁੱਕਿਆ। ਇੱਕ ਪਾਸੇ ਤਾਂ ਸਾਰੀ ਦੁਨੀਆ ਮੰਨਦੀ ਆ ਕਿ ਸਿੱਖ ਸਿਵਲਾਈਜੇਸ਼ਨ, ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਮਨੁੱਖਤਾ ਲਈ ਕਲਿਆਣਕਾਰੀ ਆ, ਆਉਣ ਵਾਲੇ ਯੁੱਗ ਦਾ ਧਰਮ ਹੈ। ਦੂਜੇ ਪਾਸੇ ਇਸ ਮੁਲਕ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਆ ਕਿ ਤੁਸੀਂ ਗੁਰਸਿੱਖ ਬਣਨ ਲਈ, ਗੁਰੂ ਗ੍ਰੰਥ ਸਾਹਿਬ ਦੀ ਸੂਝ ਨੂੰ ਪ੍ਰਚਾਰਨ ਲਈ ਕਿਉਂ ਉਪਰਾਲੇ ਕਰਦੇ। ਇਸ ਮਾਹੌਲ ਦੇ ਵਿੱਚ ਜਦੋਂ ਸਾਰੇ ਪਾਸਿਓਂ ਸਿੱਖੀ ਅਤੇ ਸਿੱਖਾਂ ਨੂੰ ਘੇਰਾ ਪਾ ਕੇ ਇਸ ਗੱਲ ਲਈ ਮਜਬੂਰ ਕੀਤਾ ਜਾ ਰਿਹਾ ਵੀ ਜਾਂ ਤਾਂ ਤੂੰ ਮੰਨ ਲਾ ਵੀ ਤੂੰ ਹਿੰਦੂ ਆ, ਸਿੱਖ ਨਹੀਂ ਹੈਗਾ, ਆਪਦੀ ਹੋਂਦ ਹਸਤੀ ਨੂੰ ਤਿਆਗ ਦੇ, ਤੇ ਨਹੀਂ ਫਿਰ ਤੂੰ ਮਰਨ ਲਈ ਤਿਆਰ ਹੋ ਜਾ। ਪਿਛਲੇ ਕੁਝ ਸਮੇਂ ਤੋਂ ਇਹ ਕੁਛ ਚੱਲ ਰਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ, ਅਕਾਲ ਤਖਤ ਸਾਹਿਬ, ਇੱਥੋਂ ਬਹੁਤ ਕੁਝ ਉਹ ਹੋਣ ਲੱਗ ਪਿਆ ਜਿਹੜਾ ਮਹੰਤਾਂ ਦੇ ਵੇਲੇ ਚੱਲਦਾ ਸੀ। ਅੱਜ ਖਾਲਸਾ ਪੰਥ ਦੇ ਹੱਥ ਖੜੇ ਹੁੰਦੇ ਦਿਖ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕਾਬਜ ਹੋਈ ਅਕਾਲ ਤਖਤ ਸਾਹਿਬ ਤੱਕ ਮਾਰ ਕਰਦੀ ਉਹ ਅਕਾਲੀ ਸ਼ਕਤੀ ਜਿਹਨੇ ਕਦੇ ਸਿੱਖ ਜਗਤ ਨੂੰ ਬੁਲੰਦੀਆਂ ਤੇ ਪਹੁੰਚਾਇਆ, ਅੱਜ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਿਆਂ ਦੇ ਹੱਥ ਵਿੱਚ ਆਉਣ ਤੋਂ ਬਾਅਦ ਕੀ ਦਾ ਕੀ ਬਣਿਆ ਪਿਆ। ਜਿਹੜਾ ਸਾਡੇ ਪੰਥ ਦੇ ਅੰਦਰ ਇਹ ਸਾਰਾ ਕੁਝ ਚੱਲ ਰਿਹਾ, ਇਹਦੇ ਚ ਦਾ ਲਾਉਣ ਨੂੰ ਫਿਰਦੇ ਆ ਮਨਮਤੀਏ RSS ਵਾਲੇ, ਭਾਗਵੇਂ ਬ੍ਰਿਗੇਡ ਵਾਲੇ। ਅਸੀਂ ਇੰਨੇ ਜ਼ਿਆਦਾ ਉਲਝਾ ਦਿੱਤੇ ਗਏ ਆ। ਜੇ ਕਿਤੇ 1947 ਤੋਂ ਅਸੀਂ ਖਾਲਿਸਤਾਨ ਲਈ, ਪੰਥ ਦੀ ਆਜ਼ਾਦੀ ਲਈ, ਕੌਮ ਦੇ ਆਜ਼ਾਦ ਘਰ ਲਈ ਲੜ ਰਹੇ ਹੁੰਦੇ ਤਾਂ ਹੋ ਸਕਦਾ ਬਹੁਤ ਸਾਰੇ ਮਸਲੇ ਆ ਪੈਦਾ ਹੀ ਨਾ ਹੁੰਦੇ। ਉਹਨਾਂ ਦਾ ਤੇ ਇਹ ਹੈਗਾ ਕਿ ਖਾਲਿਸਤਾਨ ਬਣਨ ਤੋਂ ਪਹਿਲਾਂ ਸਿੱਖ ਜਗਤ ਵਿੱਚ ਇੰਨੇ ਕ ਪਵਾੜੇ ਪਾ ਦੋ, ਇੰਨੇ ਕ ਰਫੜ ਪਾ ਦੋ ਵੀ ਘੱਟੋ ਘੱਟ 100 ਸਾਲ ਖਾਲਿਸਤਾਨ ਬਣਨ ਤੋਂ ਬਾਅਦ ਇਹ ਉਹਨਾਂ ਮਸਲਿਆਂ 'ਚ ਹੀ ਉਲਝੇ ਰਹਿਣ। ਜਿਹੜੀਆਂ ਧਿਰਾਂ ਨੇ ਬੀਤੇ ਦੌਰ ਵਿੱਚ ਖਾਲਿਸਤਾਨ ਦੇ ਸੰਘਰਸ਼ ਵਿੱਚ ਬਹੁਤ ਵਧੀਆ ਅਹਿਮ ਰੋਲ ਨਿਭਾਇਆ, ਅੱਜ ਉਹਨਾਂ ਸੰਸਥਾਵਾਂ ਦੇ ਰਾਹੀਂ ਖਾਲਸਾ ਪੰਥ ਦੇ ਵਿੱਚ ਟਕਰਾਅ ਅਤੇ ਕਲੈਸ਼ ਜਿਹੜਾ ਹੈ ਉਹ ਵਧਾਇਆ ਜਾ ਰਿਹਾ। ਕੀ ਕਿਤੇ ਸਾਡੀਆਂ ਉਹਨਾਂ ਸੰਸਥਾਵਾਂ ਦੇ ਵਿੱਚ ਇਹੋ ਜਿਹੇ ਬੰਦੇ ਤਾਂ ਨਹੀਂ ਆ ਬੜੇ ਜਿਨ੍ਹਾਂ ਨੂੰ ਅਗਲਿਆਂ ਨੇ ਕਹਿਤਾ ਵੀ ਤੁਹਾਡਾ ਹੁਣ ਨਾਂ ਬਣਿਆ ਹੋਇਆ ਵੀ ਤੁਸੀਂ ਖਾਲਿਸਤਾਨੀ ਹੋ, ਹੁਣ ਤੁਸੀਂ ਉਹ ਕੁਝ ਕਰੋ ਜਿਹਦੇ ਨਾਲ ਖਾਲਿਸਤਾਨ ਦੇ ਸੰਘਰਸ਼ ਦੇ ਮੌਕੇ ਤੁਹਾਡੀ ਜਿਹੜੀ ਭੱਲ ਬਣੀ ਹੋਈ ਆ ਉਹ ਸਾਡੇ ਕੰਮ ਆ ਸਕੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ 14 ਅਗਸਤ ਨੂੰ ਪਾਕਿਸਤਾਨ ਵਾਲੇ ਤੇ 15 ਅਗਸਤ ਨੂੰ ਭਾਰਤ ਵਾਲੇ ਆਪਦੀ ਆਜ਼ਾਦੀ ਦਾ ਦਿਹਾੜਾ ਜਿਹੜਾ ਹੈਗਾ ਉਹ ਮਨਾਉਂਦੇ ਆ ਤੇ ਸਾਡੀ ਕੌਮ ਬਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ, ਕਿਸੇ ਨੇ ਰਾਜ ਭਾਗ ਲੈ ਲਿਆ, ਕੋਈ ਮਾਣ ਰਿਹਾ, ਅਸੀਂ ਐਵੇਂ ਜਬਕਦੇ ਫਿਰਦੇ। 1947 ਤੋਂ ਲੈ ਕੇ ਹੁਣ ਤੱਕ ਸਾਡੀ ਕੌਮ ਦੀ ਲੀਡਰਸ਼ਿਪ ਇੰਨੀ ਜਾਹਿਲ, ਬੇਵਕੂਫ, ਨਿਕੰਮੀ, ਨਲਾਇਕ ਟੱਕਰੀ ਹੋਈ ਆ ਕਿ ਅੱਜ ਤੱਕ ਸਾਡੀ ਕੌਮ ਨੂੰ ਇਹ ਵੀ ਨਹੀਂ ਦੱਸ ਸਕੀ ਕਿ ਆਪਣੇ ਨਾਲ ਧੋਖਾ ਹੋ ਚੁੱਕਿਆ। ਵਾਅਦਿਆਂ ਤੋਂ ਅਗਲੇ ਮੁੱਕਰ ਚੁੱਕੇ ਆ ਤੇ ਹੁਣ ਤਾਂ ਉਹਨਾਂ ਦਾ ਇੱਕ ਨਕਤੀ ਪ੍ਰੋਗਰਾਮ ਆ ਵੀ ਸਿੱਖੀ ਦਾ ਭੋਗ ਪਾਉਣਾ ਹੈ ਤੇ ਸਿੱਖ ਕੌਮ ਨੂੰ ਨਸਲਕੁਸ਼ੀ ਕਰਕੇ ਇਸ ਧਰਤੀ ਤੋਂ ਖਤਮ ਕਰਨਾ। ਹੁਣ ਇਸ ਗੱਲ ਨੂੰ ਸਮਝਣ ਵਾਲੇ ਜਿੰਨੇ ਕੁ ਸਿੱਖ ਨੇਗੇ ਉਹ ਵਿਚਾਰੇ ਆਪਦੇ ਹਿਸਾਬ ਨਾਲ ਆਵਾਜ਼ ਚੱਕਦੇ ਆ। ਉਹਨਾਂ ਦੀ ਦ੍ਰਿੜਤਾ ਨੂੰ, ਉਹਨਾਂ ਦੀ ਸਦਕ ਦਿਲੀ ਨੂੰ ਸਲਾਮ ਕਰਨੀ ਬਣਦੀ ਆ ਵੀ ਚਾਹੇ ਕੌਮ ਦੇ ਵਿੱਚੋਂ ਉਹਨਾਂ ਨੂੰ ਉਸ ਤਰੀਕੇ ਦੀ ਹਮਾਇਤ, ਸਪੋਰਟ ਨਾ ਵੀ ਮਿਲੇ ਤਾਂ ਵੀ ਅਗਲੇ ਲੱਗੇ ਹੋਏ ਨੇ। ਤੋ ਜਿੱਥੇ ਕੱਲ ਹੁਸ਼ਿਆਰਪੁਰ ਦੇ ਵਿੱਚ ਦਲ ਖਾਲਸਾ ਤੇ ਮਾਨ ਦਲ ਵਾਲਿਆਂ ਨੇ ਇੱਕ ਪ੍ਰੋਗਰਾਮ ਕਰਕੇ ਉੱਥੇ ਨਾਲੇ ਤਾਂ ਦਲ ਖਾਲਸਾ ਦੀ ਸਥਾਪਨਾ ਦਾ ਦਿਨ ਮਨਾਇਆ ਤੇ ਨਾਲੇ ਉਹਨਾਂ ਨੇ ਇਸ ਭਾਰਤ ਦੀ ਆਜ਼ਾਦੀ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਤੇ ਕੱਲ ਨੂੰ 15 ਅਗਸਤ ਵਾ, 15 ਅਗਸਤ ਵਾਲੇ ਦਿਨ ਵੀ ਤਰਨਤਾਰਨ ਸਾਹਿਬ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ। ਹੁਣ ਸਾਡੇ ਕਈ ਇਹੋ ਜਿਹੇ ਭਰਾ ਹੈਗੇ ਜਿਹੜੇ ਕਹਿੰਦੇ ਆ ਜੀ ਵੀ ਇਹ ਦਲ ਖਾਲਸਾ ਵਾਲੇ ਹਰ ਸਾਲ ਹਰ ਮੌਕੇ 26 ਜਨਵਰੀ ਨੂੰ, 15 ਅਗਸਤ ਨੂੰ
ਜਾਂ ਹੋਰ ਇਹੋ ਜਿਹੇ ਮੌਕਿਆਂ ਦੇ ਉੱਤੇ 200-400 ਬੰਦਾ ਇਕੱਠਾ ਕਰ ਲੈਂਦੇ ਆ ਤੇ ਸੜਕਾਂ ਤੇ ਕਾਲੇ ਝੰਡੇ ਲੈ ਕੇ ਨਿਕਲ ਆਉਂਦੇ ਆ। ਖਾਲਿਸਤਾਨ ਜਿੰਦਾਬਾਦ ਜਾਂ ਭਾਰਤ ਨੇ ਜਿਹੜੇ ਸਿੱਖਾਂ ਉੱਤੇ ਜ਼ੁਲਮ ਕੀਤੇ ਆ ਉਹਨਾਂ ਦੇ ਪੋਸਟਰ ਵਗੈਰਾ ਬਣਾਏ ਹੁੰਦੇ ਆ। ਤੇ ਉਹ ਬਣਦਾ ਬਣਾਉਂਦਾ ਤਾਂ ਹੈ ਨਹੀਂਗਾ, ਵੀ ਐਵੇਂ ਆਪਦੀ એનર્ਜੀ ਵੇਸਟ ਕਰਦੇ ਫਿਰਦੇ। ਹੁਣ ਇਹ ਗੱਲ ਜਿਹੜੀ ਅੱਜ ਇਹਨਾਂ ਸਿੰਘਾਂ ਨੂੰ ਸੁਣਾਈ ਜਾ ਰਹੀ ਆ ਵੀ ਆਰਾਮ ਨਾਲ ਘਰੇ ਬੈਠੋ, ਇਹੋ ਜਿਹੀ ਹੀ ਗੱਲ 1999, 90, 91 ਦੇ ਦਿਨਾਂ ਦੇ ਵਿੱਚ ਅਸੀਂ ਸੁਣਦੇ ਹੁੰਦੇ ਸੀ ਵੀ ਇੰਡੀਅਨ ਸਟੇਟ ਸਿਸਟਮ ਦੀ ਤਾਕਤ ਪਤਾ ਕਿੱਡੀ ਵੱਡੀ ਆ। ਤੁਸੀਂ ਇਧਰੋਂ ਉਧਰੋਂ ਲੈ ਕੇ ਥੋੜੀਆਂ ਜਿਹੀਆਂ ਅਸਾਲਟਾਂ ਤੇ ਪਿਸਤੌਲਾਂ ਇਸ ਸਟੇਟ ਨਾਲ ਲੜਨ ਤੁਰ ਪਏ, ਤੁਸੀਂ ਇਸ ਮੁਲਕ ਤੋਂ ਖਾਲਿਸਤਾਨ ਲੈ ਲਓਗੇ। ਐਵੇਂ ਆਪਦੀ એનર્ਜੀ ਵੇਸਟ ਕਰਦੇ ਫਿਰਦੇ। ਜਦੋਂ ਇੱਕ ਵਾਰ ਮੈਂ ਲੁਧਿਆਣੇ CIA ਸਟਾਫ ਦੇ ਵਿੱਚ ਸੀਗਾ, ਉੱਥੇ ਇੱਕ ਬਹੁਤ ਹੀ ਬਦਨਾਮ ਦੁੱਲਾ ਬੁੱਚੜ ਕਰਕੇ ਅਫਸਰ ਮੁਲਾਜ਼ਮ ਬਹੁਤ ਭੈੜੇ ਤਰੀਕੇ ਨਾਲ ਟੌਰਚਰ ਕਰਦਾ ਰਿਹਾ। ਜਦੋਂ ਲੁਧਿਆਣੇ ਭਾਈ ਸੁਖਦੇਵ ਸਿੰਘ ਜੀ ਬੱਬਰ, ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਭਾਈ ਰਛਪਾਲ ਸਿੰਘ ਛੰਦੜੇ ਹੁਣੀ ਤੇ ਹੋਰ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਹੈ, ਉਹਨਾਂ ਸਮਿਆਂ ਦੇ ਵਿੱਚ ਵੀ ਉਹਦੀ ਬੜੀ ਚਰਚਾ ਹੁੰਦੀ ਸੀ। ਹੁਣ ਤਾਂ ਸ਼ਾਇਦ ਰਿਟਾਇਰ ਹੋ ਗਿਆ ਹੋਵੇ। ਉਹਦੇ ਇੱਕ ਦਿਨ ਮੈਂ ਕਾਬੂ ਆਇਆ ਹੋਇਆ ਸੀ ਉੱਥੇ, ਜਦੋਂ ਲੁਧਿਆਣੇ CIA ਸਟਾਫ, ਉਹਨੇ ਇਹ ਗੱਲ ਬੜੇ ਤਰੀਕੇ ਦੇ ਨਾਲ ਮੈਨੂੰ ਆਖੀ ਕਿ ਸਾਡੇ ਸਾਹਮਣੇ ਇੱਥੇ ਤੇਰੇ ਵਰਗੇ ਬੜੇ ਆਏ ਤੇ ਅਸੀਂ ਅਡੋਲ ਖੜੇ ਆ, ਤੇ ਇਸ ਮੁਲਕ ਦੇ ਵਿੱਚ ਤੁਹਾਡੇ ਵਰਗੇ ਬੰਦੇ ਐਵੇਂ એનર્ਜੀ ਵੇਸਟ ਕਰਦੇ ਫਿਰਦੇ ਹੋ, ਐਵੇਂ ਟੱਕਰਾਂ ਮਾਰਦੇ ਫਿਰਦੇ। ਇਹ ਬਹੁਤ ਵੱਡਾ ਮੁਲਕ ਆ, ਬਹੁਤ ਵੱਡੀ ਤਾਕਤ ਆ, ਬਹੁਤ ਵੱਡੀ ਸਮਰੱਥਾ, ਤੇ ਤੁਸੀਂ ਐਵੇਂ ਹੀ ਲੱਗੇ ਹੋਏ। ਜਦੋਂ ਉਹ ਸਾਰੀਆਂ ਗੱਲਾਂ ਮੈਂ ਉਹਦੇ ਮੂੰਹੋਂ ਸੁਣ ਰਿਹਾ ਸੀਗਾ, ਮੈਨੂੰ ਚੇਤੇ ਆ ਰਿਹਾ ਸੀਗਾ ਨਕਸਲਾਈਟ ਲਹਿਰ ਦੇ ਉੱਤੇ ਜਿਹੜਾ ਜਸਵੰਤ ਸਿੰਘ ਕੰਵਲ ਨੇ ਨਾਵਲ ਲਿਖਿਆ ਲਹੂ ਦੀ ਲੋ। ਉਹਦੇ ਵਿੱਚ ਵੀ ਇਸੇ ਤਰੀਕੇ ਦੀ ਇੱਕ ਨਕਸਲਾਈਟ ਸੂਰਮੇ ਨੂੰ ਇੱਕ ਪੁਲਿਸ ਅਫਸਰ ਗੱਲ ਕਹਿ ਰਿਹਾ ਹੁੰਦਾ ਕਿ ਚੱਕ ਕੇ ਪਿਸਤੌਲੀਆਂ ਜਿਹੀਆਂ ਤੁਸੀਂ ਤੁਰ ਪਏ, ਤੁਹਾਨੂੰ ਪਤਾ ਹੈ ਇਹ ਸਿਸਟਮ ਕਿੱਡਾ ਵੱਡਾ। ਇਹ ਸਾਰੀ ਜਿਹੜੀ ਗੱਲ ਮੈਂ ਸਾਂਝੀ ਕੀਤੀ ਆ, ਇਹ ਇੱਕ ਪੱਖ ਤੋਂ ਸੱਚੀ ਆ। ਵਾਕਿਆ ਹੀ ਇੰਡੀਆ ਬਹੁਤ ਗ੍ਰੇਟ ਪਾਵਰ ਆ ਜੀ, ਬਹੁਤ ਵੱਡੀ ਤਾਕਤ। ਤੇ ਵਾਕਿਆ ਹੀ ਇਹ ਵੀ ਸੱਚ ਆ ਕਿ ਸਾਡੀ ਓਡੀ ਤਾਕਤ, ਸਿੱਖਾਂ ਦੀ ਓਡੀ ਤਾਕਤ, ਬਾਗੀਆਂ ਦੀ ਓਡੀ ਤਾਕਤ ਹੈ ਨਹੀਂ। ਪਰ ਜਿਵੇਂ ਉਹ ਇੱਕ ਸਰਜੀਤ ਪਾਤਰ ਦਾ ਸ਼ਾਇਦ ਸ਼ੇਅਰ ਆ ਵੀ ਹਰ ਮੋੜ ਤੇ ਸਲੀਬਾਂ, ਹਰ ਮੋੜ ਉੱਤੇ ਪਹਿਰਾ, ਅਸੀਂ ਫੇਰ ਵੀ ਨਾ ਰੁਕੇ, ਤੂੰ ਵੇਖ ਸਾਡਾ ਜੇਰਾ। ਗੱਲ ਇਹ ਹੈ, ਉਹ ਜਿਹੜੀ ਚਿੜੀ ਵਾਲੀ ਕਹਾਣੀ ਜੀ ਸੁਣਾਉਂਦੇ ਹੁੰਦੇ ਆ ਵੀ ਚਿੜੀ ਜਿਹੜੀ ਸੀ ਉਹ ਅੱਗ ਲੱਗੀ ਤੇ ਜੰਗਲ ਨੂੰ ਭੱਜ ਭੱਜ ਕੇ ਬਾਹਰ ਜਾਵੇ ਤੇ ਪਾਣੀ ਭਰ ਕੇ ਲਿਆਵੇ, ਤੇ ਉਹ ਚੁੰਝ ਦੇ ਵਿੱਚੋਂ ਪਾਣੀ ਉਸ ਜੰਗਲ ਨੂੰ ਅੱਗ ਲੱਗੀ ਹੋਈ ਅੱਗ ਤੇ ਪਾਉਂਦੀ ਸੀ। ਕਿਸੇ ਨੇ ਕਿਹਾ ਵੀ ਇਹਦੇ ਨਾਲ ਕਿਹੜਾ ਅੱਗ ਬੁਝਣੀ, ਉਹ ਕਹਿੰਦੀ ਮੇਰਾ ਨਾਂ ਆਊਗਾ ਵੀ ਇਹ ਅੱਗ ਬੁਝਾਉਣ ਵਾਲਿਆਂ 'ਚ ਸੀਗੀ, ਇਹ ਅੱਗ ਲਾਉਣ ਵਾਲਿਆਂ 'ਚ ਨਹੀਂ ਸੀ। ਐਵੇਂ ਹੀ ਜਿਹੜਾ ਇਤਿਹਾਸ ਆ ਨਾ ਜੀ, ਉਹ ਤੁਹਾਨੂੰ ਮਾਰਕ ਕਰਦਾ, ਅੰਡਰਲਾਈਨ ਕਰਦਾ ਕਿ ਤੁਸੀਂ ਉਦੋਂ ਕਿਹੜੇ ਪਾਸੇ ਖੜੇ ਸੀ। ਇਹ ਗੱਲ ਆਪਦੀ ਥਾਂ ਤੇ ਆ ਕਿ ਦੁਸ਼ਮਣ ਕਿੱਡਾ ਵੱਡਾ, ਪਰ ਸਾਨੂੰ ਆਪਦੇ ਫਰਜ਼ ਚੇਤੇ ਆ। ਜਿਵੇਂ ਭਾਈ ਬਚਿੱਤਰ ਸਿੰਘ ਜੀ ਨੂੰ ਆਪਦਾ ਫਰਜ਼ ਚੇਤੇ ਸੀ, ਜਦੋਂ ਕਲਗੀਧਰ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਇਹ ਗੱਲ ਚੱਲੀ ਕਿ ਹਾਥੀ ਮਸਤ ਕੀਤਾ ਹੋਇਆ ਸ਼ਰਾਬਾਂ ਪਿਲਾ ਕੇ, ਲੋਹੇ ਦੇ ਕਵਚ ਪਾ ਕੇ ਉਹਨੂੰ ਕਿਲੇ ਵੱਲ ਭੇਜਿਆ ਜਾਣਾ ਹੈ ਤੇ ਆਪਾਂ ਇਹਦਾ ਹੱਲ ਕਰਨਾ ਹੈ। ਤੇ ਜਦੋਂ ਇਹ ਸਲਾਹ ਬਣੀ, ਜਦੋਂ ਹੁਕਮ ਹੋਇਆ ਕਿ ਭਾਈ ਬਚਿੱਤਰ ਸਿੰਘ ਦੱਸਦੇ ਆ ਕਿ ਉਹਨਾਂ ਦਾ ਕੱਦ ਵੀ ਹਿਸਾਬ ਜਿਹੇ ਦਾ ਹੀ ਸੀ, ਕੋਈ ਬਹੁਤਾ ਜ਼ਿਆਦਾ ਡੀਲ ਡੌਲ ਵਾਲਾ ਵੱਡਾ ਨਹੀਂ ਸੀ, ਪਰ ਭਾਈ ਬਚਿੱਤਰ ਸਿੰਘ ਨੇ ਇਹ ਗੱਲਾਂ ਨਹੀਂ ਸੋਚੀਆਂ
ਕਿ ਜੀ ਹਾਥੀ ਕਿੱਡਾ ਵੱਡਾ, ਮੈਂ ਨਿੱਕਾ ਜਿਹਾ। ਉਹਨੇ ਇੱਕੋ ਗੱਲ ਸੋਚੀ ਕਿ ਗੁਰੂ ਦਾ ਹੁਕਮ ਮੰਨਣਾ ਮੇਰਾ ਫਰਜ਼ ਹੈ। ਤੇ ਅੱਜ ਆਪਾਂ ਸਾਰੇ ਇਤਿਹਾਸਕ ਤੌਰ ਤੇ ਉਹਨਾਂ ਨੂੰ ਚੇਤੇ ਕਰਦੇ ਹਾਂ। ਕਹਿੰਦੇ ਕਿਸੇ ਸ਼ੰਕਾਵਾਦੀ ਨੇ ਸ਼ੱਕ ਕੀਤਾ ਕਿ ਹਾਥੀ ਜਿਹੜਾ, ਉਹਨੂੰ ਕਿਵੇਂ ਭਾਈ ਬਚਿੱਤਰ ਸਿੰਘ ਵਰਗਾ ਸਿੱਖ ਇਸ ਤਰੀਕੇ ਨਾਲ ਮਾਰ ਸਕਦਾ ਹੈ। ਤੇ ਦੱਸਣ ਵਾਲਾ, ਸਮਝਾਉਣ ਵਾਲਾ ਸਿੱਖ ਉਹਨੂੰ ਕਹਿੰਦਾ ਵੀ ਤੂੰ ਹਾਥੀ ਦੇਖਿਆ, ਤੇ ਵੱਧ ਤੋਂ ਵੱਧ ਤੂੰ ਭਾਈ ਬਚਿੱਤਰ ਸਿੰਘ ਦਾ ਕੱਦ ਬੁੱਤ ਆਪਦੇ ਦਿਲ ਦਿਮਾਗ ਵਿੱਚ ਲਿਆ ਕੇ ਉਹਦੇ ਬਾਰੇ ਕੋਈ ਰਾਏ ਬਣਾ ਸਕਦਾ, ਪਰ ਤੂੰ ਭਾਈ ਬਚਿੱਤਰ ਸਿੰਘ ਦੇ ਪਿੱਛੇ ਖੜੀ ਗੁਰੂ ਦੀ ਜਿਹੜੀ ਸ਼ਕਤੀ ਹੈ, ਜਿਹੜੀ ਪਾਵਰ ਆ, ਉਹ ਨਹੀਂ ਨਾ ਦੇਖ ਸਕਦਾ, ਉਹ ਨਹੀਂ ਨਾ ਤੂੰ ਮਾਣ ਸਕਦਾ, ਉਹ ਨਹੀਂ ਤੂੰ ਸਮਝ ਸਕਦਾ। ਸੋ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਹਮੇਸ਼ਾ ਉਹ ਲੋਕ ਜਿਨ੍ਹਾਂ ਨੇ ਗਲਤ ਨੂੰ ਗਲਤ ਕਿਹਾ, ਜਿਨ੍ਹਾਂ ਨੇ ਜ਼ਾਲਮ ਦਾ ਵਿਰੋਧ ਕੀਤਾ, ਜਿਨ੍ਹਾਂ ਨੇ ਜ਼ੁਲਮ ਨਾਲ ਟੱਕਰ ਲਈ, ਜਿਨ੍ਹਾਂ ਨੇ ਹੱਕ ਸੱਚ ਦੀ ਗੱਲ ਕੀਤੀ, ਉਹਨਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ। ਜਿਸ ਵੇਲੇ ਧਰਤੀ ਉੱਤੇ ਅੰਧਕਾਰ ਛਾਇਆ ਹੋਇਆ ਸੀ, ਪਾਪ ਦਾ, ਜ਼ੁਲਮ ਦਾ, ਜ਼ਬਰ ਦਾ ਰਾਜ ਸੀ, ਲੋਕਾਈ ਉੱਤੇ ਜ਼ੁਲਮ, ਔਰ ਜ਼ੁਲਮ ਵੀ ਰੱਬ ਦਾ ਨਾਮ ਲੈ ਕੇ ਵੀ ਇਹ ਰੱਬ ਦਾ ਹੁਕਮ ਆ ਜੀ, ਤੁਹਾਡੀ ਜਾਤ ਛੋਟੀ ਹੈ। ਬਹੁਤ ਪਾਪ ਵਾਲਾ ਮਾਹੌਲ ਸੀ। ਜਿਹੜਾ ਉਹ ਦੌਰ ਆ ਨਾ, ਜਦੋਂ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ, ਉਸ ਵੇਲੇ ਦਾ ਸਮਾਜਿਕ ਰਾਜਨੀਤਿਕ ਮਾਹੌਲ ਸਮਝ ਕੇ ਬੰਦਾ ਹੈਰਾਨ ਹੋ ਜਾਂਦਾ ਵੀ ਧੰਨ ਆ ਉਸ ਮੌਕੇ ਦੇ ਲੋਕ ਜਿਹੜੇ ਇਸ ਭਿਆਨਕ ਨਰਕ ਦੇ ਵਿੱਚ ਰਹਿ ਰਹੇ ਸੀ। ਉਸ ਨਰਕ ਦੇ ਵਿੱਚ ਇੱਕ ਗੁਲਾਮੀ ਜਿਹੜੀ ਆ ਮੁਗਲਾਂ ਦੀ, ਰਾਜਿਆਂ ਦੀ ਤਾਕਤ ਦੀ, ਸਮਰੱਥਾ ਦੀ, ਸ਼ਕਤੀ ਦੀ, ਦੂਜੇ ਪਾਸੇ ਬ੍ਰਾਹਮਣਵਾਦ ਦੀ ਗੁਲਾਮੀ। ਤੇ ਉਸ ਗੁਲਾਮੀ ਦੇ ਵਿੱਚ ਗੁਲਾਮਾਂ ਦੇ ਵੀ ਗੁਲਾਮ ਭਾਰਤ ਦੇ ਉਹ ਲੋਕ ਜਿਨ੍ਹਾਂ ਨੂੰ ਹਰ ਤਰੀਕੇ ਦਾ ਸ਼ੋਸ਼ਣ ਇਹ ਕਹਿ ਕੇ ਝੱਲਣ ਲਈ ਮਜਬੂਰ ਕੀਤਾ ਗਿਆ ਕਿ ਇਹ ਰੱਬ ਦਾ ਹੁਕਮ ਆ, ਇਲਾਹੀ ਹੁਕਮ। ਉਸ ਦੌਰ ਵਿੱਚ, ਉਸ ਮਾਹੌਲ ਵਿੱਚ ਪਹਿਲੇ ਪਾਤਸ਼ਾਹ ਜਦੋਂ ਹੱਕ ਸੱਚ ਦਾ ਹੋਕਾ ਦਿੰਦੇ ਆ, ਜਦੋਂ ਜ਼ੁਲਮ ਦੇ ਖਿਲਾਫ ਡਟਦੇ ਆ, ਜਦੋਂ ਗਲਤ ਨੂੰ ਗਲਤ ਕਹਿਣ ਦੀ ਫਿਰਤ ਜਿਹੜੀ ਆ ਉਹ ਪਾਉਂਦੇ ਆ, ਜਦੋਂ ਬਾਬਰ ਨੂੰ ਜਾਬਰ ਕਹਿਣ ਦੀ, ਜਾਂ ਹਰਿਦੁਆਰ ਸਾਹਿਬ ਜਾ ਕੇ ਜਾਂ ਮੱਕੇ ਜਾ ਕੇ ਉੱਥੇ ਗਲਤ ਚੀਜ਼ ਨੂੰ ਲਲਕਾਰਨ ਦੀ ਜਿਹੜੀ ਜੁਰਤ ਤੇ ਜੁਗਤ ਹੈ, ਇਹ ਖਾਸ ਤੌਰ ਦੇ ਉੱਤੇ ਜਿਹੜਾ ਸਾਡਾ ਧਰਮ ਦਾ ਸਿਧਾਂਤ ਆ, ਫਰੀਦਾ ਬੁਰੇ ਦਾ ਭਲਾ ਕਰ, ਕੌਡੇ ਵਰਗੇ, ਸੱਜਣ ਵਰਗੇ, ਭੂਮੀਏ ਵਰਗੇ ਜਿਹੜੇ ਕਰਾਹੇ ਪਏ ਹੋਏ ਮਨੁੱਖ ਸੀ, ਉਹਨਾਂ ਨੂੰ ਸਿੱਧੇ ਰਾਹ ਪਾ ਕੇ ਜੋ ਇਤਿਹਾਸ ਗੁਰੂ ਪਾਤਸ਼ਾਹ ਨੇ ਸਿਰਜਿਆ, ਅੱਜ ਸਾਡੇ ਲਈ ਉਹ ਚਾਨਣ ਮਨਾਰਾ, ਸਾਡੇ ਲਈ ਰਾਹ ਦਸੇਰਾ। ਇਹ ਉਸ ਮੌਕੇ ਦੇ ਜਿਹੜੇ ਬ੍ਰਾਹਮਣਵਾਦੀ ਸੋਚ ਵਾਲੇ ਲੋਕ ਸੀ, ਉਹ ਜਦੋਂ ਗੁਰੂ ਪਾਤਸ਼ਾਹ ਨੂੰ ਇਹ ਸਮਝਾਉਂਦੇ ਆਪਦੇ ਵੱਲੋਂ ਕਿ ਜੀ ਤੁਸੀਂ ਖੱਤਰੀਆਂ ਦੇ ਪਰਿਵਾਰ ਚੋਂ ਆ, ਪਟਵਾਰੀ ਤੁਹਾਡਾ ਬਾਪ ਹੈ, ਹਰ ਤਰੀਕੇ ਦੀ ਸੁੱਖ ਸਹੂਲਤ ਹੈ, ਤੇ ਤੁਸੀਂ ਇਹਨਾਂ ਕੰਮਾਂ ਤੋਂ ਕੀ ਲੈਣਾ, ਇਹਨਾਂ ਦੇ ਜੁੱਤੀਆਂ ਪੈਂਦੀਆਂ, ਛੱਤਰ ਪੈਂਦਾ, ਪਹਿਣ ਦਿਓ ਲੋਕਾਂ ਦੇ, ਆਪਾਂ ਕੀ ਲੈਣਾ। ਪਰ ਜੇ ਤਾਂ ਹੁੰਦੇ ਕੋਈ ਹੋਰ ਉਹ 7 ਵਚਨ, ਕਿਉਂਕਿ ਬਾਹਮਣ ਜਦੋਂ ਗੱਲ ਕਹਿੰਦਾ ਉਦੋਂ ਸਾਰੇ ਭਾਰਤ 'ਚ ਇਹੀ ਆ ਵੀ 7 ਵਚਨ ਕਹਿ ਕੇ ਨੀਵੀਂ ਪਾ ਲਓ, ਪਰ ਗੁਰੂ ਪਾਤਸ਼ਾਹ ਨੇ ਉੱਥੇ ਇਨਕਲਾਬੀ ਸੋਚ ਉਹਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ, 7 ਵਚਨ ਤੋਂ ਇਨਕਾਰ ਕਰਦਿਆਂ ਹੋਇਆਂ ਗਲਤ ਨੂੰ ਗਲਤ ਕਹਿਣ ਦਾ ਝੰਡਾ ਬੁਲੰਦ ਕੀਤਾ। ਮਨੁੱਖਤਾ ਨੂੰ ਉਸ ਨਰਕ ਵਿੱਚੋਂ ਕੱਢਣ ਦੇ ਲਈ ਗੁਰੂ ਨਾਨਕ ਪਾਤਸ਼ਾਹ ਨੇ 10 ਜਾਮਿਆਂ ਦੇ ਵਿੱਚ ਸਿੱਖੀ ਦਾ ਝੰਡਾ ਝੁਲਾਇਆ। ਜੋ ਸਿਧਾਂਤ, ਜੋ ਸੰਕਲਪ, ਜੋ ਆਦਰਸ਼, ਜੋ ਮਾਨਤਾਵਾਂ, ਰਵਾਇਤਾਂ, ਪਰੰਪਰਾਵਾਂ ਸਿੱਖ ਫਲਸਫੇ ਦੇ ਰਾਹੀਂ ਸਾਡੇ ਕੋਲੇ ਪਹੁੰਚਦੀਆਂ ਨੇ, ਉਹਦੇ ਵਿੱਚ ਇਹੀ ਆ ਕਿ ਸਰਬੱਤ ਦਾ ਭਲਾ ਕਰਨਾ ਹੈ। ਤੇ ਇਸ ਗੁਰਮਤ ਦੇ ਖਿਲਾਫ ਉਹ ਮਨਮਤ ਹੈ ਜਿਹੜੀ ਮਨੁੱਖਤਾ ਨੂੰ ਗੁਲਾਮ ਕਰਨ ਵਿੱਚ, ਸ਼ੋਸ਼ਣ ਕਰਨ 'ਚ, ਲੁੱਟ ਖਸੁੱਟ ਕਰਨ 'ਚ, ਜ਼ੁਲਮ ਕਰਨ 'ਚ ਜਿਹੜੀ ਇੰਟਰਸਟਡ ਆ, ਜਾਂ ਉਹਦਾ ਇਹ ਨਿਸ਼ਾਨਾ।
ਜੇਕਰ ਸਿੱਖ ਫਲਸਫੇ ਨੂੰ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਆਪਾਂ ਲੈ ਕੇ ਆਈਏ ਤਾਂ ਉਹਦੇ ਚ ਹੈਗਾ ਗਿਆਨ, ਸੱਚ ਆਚਾਰ, ਨਿਆਂ, ਆਤਮ ਨਿਰਭਰਤਾ ਤੇ ਆਨੰਦ। ਜਿਹੜੇ ਇਹ 5 ਥੰਮ ਨੇ ਗੁਰਮਤ ਦੇ, ਜਿਨ੍ਹਾਂ ਦੇ ਆਧਾਰ ਤੇ ਉੱਤੇ ਸਾਡਾ ਸਿੱਖ ਫਲਸਫਾ ਸਾਨੂੰ ਸਚਿਆਰੇ ਮਨੁੱਖ ਬਣਾ ਕੇ, ਯੋਧੇ ਮਨੁੱਖ ਬਣਾ ਕੇ, ਸੰਤ ਸਿਪਾਹੀ ਬਣਾ ਕੇ, ਇਹੋ ਜਿਹੇ ਬਲਸ਼ਾਲੀ ਧਰਮੀ ਮਨੁੱਖ ਬਣਾ ਕੇ, ਗੁਰਸਿੱਖ ਬਣਾ ਕੇ ਇਸ ਧਰਤੀ ਉੱਤੇ ਜਿਹੜਾ ਪਾਪ ਆ ਉਹਦੇ ਖਿਲਾਫ, ਜ਼ਬਰ ਅਤੇ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਕਰਦਾ ਸਿੱਖ ਫਲਸਫਾ। ਉਹਦੇ ਜਿਹੜੀਆਂ ਉਲਟ ਚੀਜ਼ਾਂ ਨੇ ਉਹਨਾਂ ਨੂੰ ਸਮਝਣ ਦੀ ਲੋੜ ਆ ਕਿ ਅਸੀਂ ਲੜਨਾ ਕਾਹਦੇ ਖਿਲਾਫ ਆ ਤੇ ਕਿਉਂ ਲੜਨਾ। ਜਦੋਂ ਅਸੀਂ ਗਿਆਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਭਾਰਤੀ ਹਕੂਮਤੀ ਤੰਤਰ ਜਿਹੜਾ ਹਿੰਦੂਤਵ ਤੋਂ ਸੇਧ ਲੈ ਕੇ ਚੱਲਦਾ ਹੈ, ਉਹਦੇ ਏਜੰਡੇ ਹੋਰ ਨੇ ਜਿੱਥੇ ਸਾਡੀ ਟੱਕਰ ਹੁੰਦੀ ਆ ਉਹਦੇ ਨਾਲ। ਅਨਪੜ੍ਹਤਾ ਨੂੰ, ਅਗਿਆਨਤਾ ਨੂੰ, ਪੁਜਾਰੀਵਾਦ ਨੂੰ, ਅੰਧ ਵਿਸ਼ਵਾਸ ਨੂੰ, ਵਹਿਮ ਭਰਮ ਨੂੰ, ਕਰਮ ਕਾਂਡ ਨੂੰ, ਪਖੰਡ ਨੂੰ, ਡੇਰਾਵਾਦ ਨੂੰ, ਵਾਦ ਵਿਵਾਦ, ਧੜੇਬਾਜ਼ੀ, ਫੁੱਟ, ਨਾਸਤਿਕਤਾ, ਵਿਦਿਆ ਵਪਾਰ, ਦਿਸ਼ਾਹੀਣ ਅਗਵਾਈ, ਵਿਵੇਕਹੀਣ ਸਿਖਲਾਈ, ਵਿਉਂਤਬੰਦੀ ਦੀ ਘਾਟ, ਇਸ ਤਰੀਕੇ ਦਾ ਮਨੁੱਖ ਘੜੋ ਜਿਹੜਾ ਚਾਰੇ ਪਾਸਿਓਂ ਹਰ ਵਕਤ ਫਸਿਆ ਹੋਇਆ ਸੰਤਾਪ ਭੋਗਦਾ ਹੋਵੇ। ਇਹ ਉਸ ਹਿੰਦੂ ਤਵੀ ਬ੍ਰਾਹਮਣਵਾਦੀ ਸੋਚ ਦਾ ਏਜੰਡਾ ਆ, ਜਿਹਦੇ ਨਾਲ ਜਦੋਂ ਅਸੀਂ ਗਿਆਨਵਾਨ ਹੋਣ ਦੀ ਗੱਲ ਕਰਦੇ ਹਾਂ ਕਿ ਜਿੰਨਾ ਗਿਆਨ ਹੋਏਗਾ ਉਹਨਾਂ ਇਹਨਾਂ ਚੀਜ਼ਾਂ ਦੇ, ਇਹਨਾਂ ਅਲਾਮਤਾਂ ਦੇ ਉਲਟ ਮਨੁੱਖ ਖੜ ਸਕੇਗਾ। ਇੱਥੋਂ ਟੱਕਰ ਹੋਣੀ ਹੀ ਹੋਣੀ। ਜਦੋਂ ਸਿੱਖ ਨੂੰ ਸੱਚ ਆਚਾਰ ਦਾ, ਸਚਿਆਰ ਮਨੁੱਖ ਬਣਨ ਦਾ ਗੁਰੂ ਪਾਤਸ਼ਾਹ ਹੁਕਮ ਕਰਦੇ ਆ ਤਾਂ ਸਾਹਮਣੇ ਹਿੰਦੂ ਤਵੀ ਬ੍ਰਾਹਮਣਵਾਦੀ ਸੋਚ ਨੂੰ ਅਸੀਂ ਦੇਖਦੇ ਹਾਂ ਕਿ ਉੱਥੇ ਕੀ ਆ, ਉਹਨਾਂ ਦੇ ਧਰਮ ਗ੍ਰੰਥ, ਉਹਨਾਂ ਦਾ ਸਾਰਾ ਜਿਹੜਾ ਇਤਿਹਾਸ ਆ ਉਹ ਕੀ ਸੇਧ ਦਿੰਦਾ। ਉਹ ਭ੍ਰਿਸ਼ਟਾਚਾਰ, ਇਖਲਾਕੀ ਗਿਰਾਵਟ, ਕਾਮੁਕ ਅਪਰਾਧ, ਵਿਚਾਰ, ਅਸ਼ਲੀਲਤਾ, ਜਿਹੜੇ ਆ ਮੈਗਜ਼ੀਨਾਂ ਰਾਹੀਂ, ਫਿਲਮਾਂ ਰਾਹੀਂ ਅਸ਼ਲੀਲਤਾ, ਅਸਭਿਅਕ ਮਾਹੌਲ, ਝੂਠ ਤੇ ਠੱਗੀ, ਬੇਈਮਾਨੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵਧਾਉਣਾ ਤੇ ਨੀਵਾਂ ਦਿਖਾਉਣਾ, ਬੇਅਦਬੀ, ਜਲੀਲ ਕਰਨਾ, ਨਿੰਦਾ, ਗਲਤਫਹਿਮੀ, ਇਹ ਜਿੰਨੇ ਨੈਗੇਟਿਵ ਨਕਾਰਾਤਮਕ ਜਿਹੜੇ ਸੋਚ ਆ ਇਹ ਸਾਰੀ ਉਸ ਹਿੰਦੂ ਤਵੀ ਸੋਚ ਦਾ ਕੇਂਦਰ ਹੈ। ਜੇ ਸਾਨੂੰ ਨਿਆਂ ਦਾ ਹੋਕਾ ਦਿੱਤਾ ਵੀ ਇਨਸਾਫ ਕਰਨਾ ਹੈ, ਗੁਰੂ ਪਾਤਸ਼ਾਹ ਨੇ, ਸਿੱਖੀ ਨੇ ਮਨੁੱਖ ਨੂੰ ਕਿਹਾ ਨਿਆਂਕਾਰੀ ਮਨੁੱਖ ਬਣ। ਉਧਰ ਸਾਹਮਣੇ ਉਹ ਕਹਿੰਦੇ ਆ ਜ਼ਬਰ, ਜ਼ੁਲਮ, ਅਨਿਆਂ, ਧੱਕੇਸ਼ਾਹੀ, ਸ਼ੋਸ਼ਣ, ਨਾ ਬਰਾਬਰੀ, ਊਚ ਨੀਚ, ਛੂਤ ਛਾਤ, ਜਾਤ ਪਾਤ, ਹਰ ਉਹ ਚੀਜ਼ ਜਿਹਦੇ ਨਾਲ ਮਨੁੱਖ ਜਿਹੜਾ ਹੈ ਉਹ ਬੇਇਨਸਾਫੀ ਅਤੇ ਵਿਤਕਰਿਆਂ ਦੇ ਵਿੱਚ ਘਿਰਿਆ ਰਹੇ। ਜੇਕਰ ਗੁਰੂ ਪਾਤਸ਼ਾਹ ਕਹਿੰਦੇ ਆ ਆਤਮ ਨਿਰਭਰ ਮਨੁੱਖ ਬਣ, ਆਪਣੇ ਆਪ ਦੇ ਵਿੱਚ ਸੰਪੂਰਨ ਤੇਰੀ ਹੋਂਦ ਹੋਣੀ ਚਾਹੀਦੀ ਆ, ਉਧਰ ਹੈਗਾ ਗੁਲਾਮੀ। ਗੁਲਾਮੀ ਵਿੱਚ ਸਮਾਜਿਕ ਗੁਲਾਮੀ, ਆਰਥਿਕ ਗੁਲਾਮੀ, ਰਾਜਨੀਤਿਕ ਗੁਲਾਮੀ, ਸੱਭਿਆਚਾਰਕ ਗੁਲਾਮੀ, ਤੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਕਰਜ਼ਾ, ਫਜ਼ੂਲ ਖਰਚੀ, ਬਹੁਤ ਜਿਹੜਾ ਪਰਾਇਆ ਹੱਕ ਮਾਰਨਾ, ਜਿੰਨੀਆਂ ਨੈਗੇਟਿਵਿਟੀਜ਼ ਨੇ, ਇੱਕ ਪਾਸੇ ਪੋਜ਼ਿਟਿਵਿਟੀਜ਼ ਨੇ, ਇੱਕ ਪਾਸੇ ਨੈਗੇਟਿਵਿਟੀਜ਼ ਨੇ। ਹੁਣ ਇਹ ਜਿਹੜੀ ਨਾਵਾਚਕਤਾ ਵਾ ਉਹ ਸਾਡੇ ਧਰਮ ਦਾ, ਸਾਡੇ ਫਲਸਫੇ ਦਾ ਕਦੇ ਹਿੱਸਾ ਨਹੀਂ ਰਹੀ। ਪਰ ਜਿਨ੍ਹਾਂ ਲੋਕਾਂ ਦੇ ਵਿੱਚ 1947 ਤੋਂ ਖਾਸ ਤੌਰ ਤੇ ਜਿਨ੍ਹਾਂ ਦੇ ਅਧੀਨ ਅਸੀਂ ਆ ਗਏ ਆ, ਉਹਨਾਂ ਦਾ ਸਭ ਕੁਝ ਹੀ ਨਾਵਾਚਕਤਾ ਤੇ ਆ। ਉਹਨਾਂ ਦੇ ਜਿਹੜੇ ਧਰਮ ਦੇ ਵੱਡੇ ਆਗੂ ਨੇ, ਉਹਨਾਂ ਦੇ ਗ੍ਰੰਥ ਨੇ, ਉਹ ਨਾਵਾਚਕਤਾ ਹੀ ਸਿਖਾਉਂਦੇ ਆ। ਕਿਤੇ ਵੀ ਪੋਜ਼ਿਟਿਵਿਟੀ ਤੁਹਾਨੂੰ ਲੱਭਦੀ ਨਹੀਂ। ਜੇ ਕਿਤੇ ਹਾਂ ਪੱਖੀ ਗੱਲ ਕੋਈ ਮਿਲ ਵੀ ਜਾਵੇ ਤਾਂ ਉਹ ਥੋੜੇ ਸਮੇਂ ਬਾਅਦ ਹੀ ਨੈਗੇਟਿਵਿਟੀ 'ਚ ਬਦਲ ਜਾਂਦੀ ਹੈ। ਸੋ ਜਿਹੜੀ ਇਹ ਝੂਠ ਅਤੇ ਸੱਚ ਦੀ, ਚਾਨਣ ਅਤੇ ਹਨੇਰੇ ਦੀ ਜੰਗ ਵਾ, ਇਹਦੇ ਵਿੱਚ ਬਹੁਤਾ ਜਿਹੜਾ ਸਮਾਂ ਹੈ, ਬਹੁਤਾ ਜਿਹੜਾ ਦੁਨੀਆਦਾਰੀ ਦਾ ਹਿਸਾਬ ਆ, ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੀ ਹਨੇਰਾ ਆ, ਜਿਹੜਾ ਝੂਠ ਆ, ਉਹ ਕਦੇ ਕਦਾਈ ਸਾਨੂੰ ਲੱਗਦਾ ਕਿ ਉਹਦੇ ਕਾਮਯਾਬ ਨੇ, ਉਹ ਬੜੇ ਜੀ ਵਧੀਆ ਚੱਲਦੇ ਨੇ, ਪਰ ਸੱਚਾਈ ਹੋਰ ਆ ਬਿਲਕੁਲ। ਜਿਹੜਾ ਮਨੁੱਖੀ ਇਤਿਹਾਸ ਆ ਇਹਦੇ ਤੇ ਨਜ਼ਰ ਮਾਰ ਕੇ ਦੇਖ ਲਓ, ਬੜੇ ਜ਼ਾਲਮ, ਬੜੇ ਜਿਹੜੇ ਗੁਨਾਹਗਾਰ
ਜਿਹੜੇ ਪਾਪੀ ਮਨੁੱਖ ਨੇ ਉਹਨਾਂ ਦਾ ਜ਼ਿਕਰ, ਪਰ ਹਰ ਮੌਕੇ ਕਿਸੇ ਇਹੋ ਜਿਹੀ ਅਗੰਮੀ ਇਲਾਹੀ ਰੱਬੀ दैवी ਸ਼ਕਤੀ ਨੇ ਆ ਕੇ ਕਿਸੇ ਮਨੁੱਖ ਰਾਹੀਂ ਉਹ ਕੁਝ ਕਰ ਵਿਖਾਇਆ ਜਿਹਦੇ ਨਾਲ ਉਹ ਪਾਪ ਦਾ ਘੜਾ ਜਿਹੜਾ ਹੈਗਾ ਉਹ ਟੁੱਟ ਗਿਆ, ਭੁਰ ਗਿਆ। ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਪੱਛਮ ਦੇ ਵੱਡੇ ਫਿਲਾਸਫਰਾਂ ਦੇ ਲਿਖੇ ਹੋਏ ਬੋਲ ਸੁਣਦੇ, ਪੜ੍ਹਦੇ, ਸਾਂਝੇ ਕਰਦੇ ਹਾਂ ਸੰਗਤ ਨਾਲ ਕਿ ਜਦੋਂ ਧਰਤੀ ਤੇ 3rd ਵਰਲਡ ਵਾਰ ਹੋਈ, ਤੀਜੀ ਸੰਸਾਰ ਜੰਗ ਹੋਈ, ਤਾਂ ਉਸ ਤੋਂ ਬਾਅਦ ਵਿੱਚ ਮਨੁੱਖਤਾ ਦੀ ਅਗਵਾਈ ਕਰਨ ਵਾਲਾ ਜੇ ਕੁਝ ਹੋਊਗਾ ਤਾਂ ਗੁਰੂ ਗ੍ਰੰਥ ਸਾਹਿਬ ਹੋਊ। ਇੱਕ ਪਾਸੇ ਤਾਂ ਸਾਰੀ ਦੁਨੀਆ ਮੰਨਦੀ ਆ ਕਿ ਸਿੱਖ ਸਿਵਲਾਈਜੇਸ਼ਨ, ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਮਨੁੱਖਤਾ ਲਈ ਕਲਿਆਣਕਾਰੀ ਆ, ਆਉਣ ਵਾਲੇ ਯੁੱਗ ਦਾ ਧਰਮ ਹੈ। ਦੂਜੇ ਪਾਸੇ ਇਸ ਮੁਲਕ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਆ ਕਿ ਤੁਸੀਂ ਗੁਰਸਿੱਖ ਬਣ ਲਈ ਗੁਰੂ ਗ੍ਰੰਥ ਸਾਹਿਬ ਦੀ ਸੂਝ ਨੂੰ ਪ੍ਰਚਾਰਨ ਲਈ ਕਿਉਂ ਉਪਰਾਲੇ ਕਰਦੇ। ਇਸ ਮਾਹੌਲ ਦੇ ਵਿੱਚ ਜਦੋਂ ਸਾਰੇ ਪਾਸਿਓਂ ਸਿੱਖੀ ਅਤੇ ਸਿੱਖਾਂ ਨੂੰ ਘੇਰਾ ਪਾ ਕੇ ਇਸ ਗੱਲ ਲਈ ਮਜਬੂਰ ਕੀਤਾ ਜਾ ਰਿਹਾ ਵੀ ਜਾਂ ਤਾਂ ਤੂੰ ਮੰਨ ਲਾ ਵੀ ਤੂੰ ਹਿੰਦੂ ਆ, ਸਿੱਖ ਨਹੀਂ ਹੈਗਾ, ਆਪਦੀ ਹੋਂਦ ਹਸਤੀ ਨੂੰ ਤਿਆਗ ਦੇ, ਤੇ ਨਹੀਂ ਫਿਰ ਤੂੰ ਮਰਨ ਲਈ ਤਿਆਰ ਹੋ ਜਾ। 1978 ਤੋਂ ਇਹ ਸ਼ਰੇਆਮ ਸਾਰਾ ਕੁਝ ਚੱਲ ਰਿਹਾ ਤੇ ਸਾਡੀ ਕੌਮ ਦੀ ਲੀਡਰਸ਼ਿਪ, ਚਾਹੇ ਉਹ ਧਾਰਮਿਕ ਆ ਤੇ ਚਾਹੇ ਸਿਆਸੀ ਹੈ, ਉਹ ਲੜਨ ਵਾਲੇ ਯੋਧਿਆਂ ਦੀ ਬਾਹ ਫੜਨ ਦੀ ਬਜਾਏ, ਹਮਾਇਤ ਕਰਨ ਦੀ ਬਜਾਏ ਆਪਦੇ ਢੋਲੇ ਮਾਹੀਏ ਗਾਉਂਦੇ ਫਿਰਦੇ। ਕਿੰਨੇ ਕੁ ਅਕਾਲੀ ਲੀਡਰਸ਼ਿਪ, ਅਕਾਲੀ ਲੀਡਰ ਨੇ ਜਾਂ ਹੋਰ ਸਿੱਖ ਲੀਡਰ, ਆਪਾਂ ਅਕਾਲੀ ਲੀਡਰਾਂ ਦੀ ਗੱਲ ਕਿਉਂ ਕਰੀਏ, ਉਹਨਾਂ ਦੇ ਤਾਂ ਆਪਦੇ ਭਾਂਡੇ ਵਿਕੇ ਪਏ ਨੇ ਵਿਚਾਰਿਆਂ ਦੇ। ਆ ਜਿਹੜਾ ਸਰਸੇ ਵਾਲੇ ਦੇ ਲੜ ਲੱਗ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਛੱਡ ਕੇ ਜਿਹੜਾ ਕੁਝ ਉਹ ਕਮਾਈਆਂ ਖੱਟੀਆਂ ਕਰੀ ਫਿਰਦੇ ਆ, ਉਹ ਆਪਣੇ ਸਾਰਿਆਂ ਦੇ ਸਾਹਮਣੇ। ਦੋ ਧਿਰਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਟੇਕ ਰੱਖੀ ਅਕਾਲੀਆਂ ਨੇ, ਬਾਦਲ ਦਲ ਵਾਲਿਆਂ ਨੇ। ਇੱਕ ਧਿਰ ਸੀ ਸਰਸੇ ਵਾਲੇ ਦੀ, ਪੰਥ ਨੇ ਤਾਂ ਜੀ ਸਾਨੂੰ ਵੋਟ ਪਾਉਣੀ ਨਹੀਂ, ਤੁਸੀਂ ਪੰਥ ਅਤੇ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੋ ਪਰ ਸਾਨੂੰ ਵੋਟਾਂ ਪਾਈ ਚੱਲੋ। ਉਹਨਾਂ ਨੇ ਦਿਨੇ ਤਾਰੇ ਦਿਖਾਤੇ ਬਾਦਲ ਪਰਿਵਾਰ ਨੂੰ, ਬਾਦਲ ਸਰਕਾਰ ਨੂੰ, ਬਾਦਲ ਦਲ ਅਕਾਲੀਆਂ। ਦੂਜੀ ਧਿਰ ਸੀ ਸਾਡੇ ਪੰਥ ਦੀ ਸੰਪਰਦਾਈ, ਉਹ ਧਿਰ ਜਿਹਦੀਆਂ ਤੰਦਾਂ ਜਾਣੇ ਅਣਜਾਣੇ ਅਛੋਪਲੇ ਜਿਹੇ ਉਸੇ ਮਹੰਤਵਾਦ ਨਾਲ ਜੁੜਦੀਆਂ ਜਿਹਦੇ ਤੋਂ ਗੁਰਧਾਮ ਆਜ਼ਾਦ ਕਰਾਏ ਸੀ। ਜਿਹੜੀ ਬਿਰਤੀ ਨੇ, ਜਿਸ ਸੋਚ ਨੇ ਸਿੰਘ ਸਭਾ ਲਹਿਰ ਸ਼ੁਰੂ ਕਰਨ ਲਈ ਮਾਹੌਲ ਤਿਆਰ ਕੀਤਾ, ਜਿਨ੍ਹਾਂ ਕਰਕੇ ਗੁਰਦੁਆਰਾ ਸੁਧਾਰ ਲਹਿਰ, ਅਸਲ ਵਿੱਚ ਤਾਂ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਸੀ, ਜਿੱਥੇ ਹਿੰਦੂ ਤਵੀ ਸੋਚ ਵਾਲੇ ਪੁਜਾਰੀ ਜਿਹੜੇ ਆ ਉਹ ਕਾਬਜ ਹੋ ਕੇ ਬਹਿ ਗਏ, ਮਹੰਤ ਕਾਬਜ ਹੋ ਕੇ ਬਹਿ ਗਏ। ਗੁਰਾਂ ਦੇ ਖਾਲਸੇ ਨੇ ਬਹੁਤ ਔਖੀ, ਬੜੀ ਖਤਰਨਾਕ ਜੰਗ ਲੜੀ। ਨਨਕਾਣਾ ਸਾਹਿਬ ਦੇ ਸ਼ਹੀਦ ਸਾਡੇ ਆਦਰਸ਼ ਨੇ, ਉਹਨਾਂ ਦੀ ਇਸ ਕੁਰਬਾਨੀ, ਇਸ ਸ਼ਹਾਦਤ ਦੇ ਕਰਕੇ ਸਾਡੇ ਕੋਲ ਇੱਕ ਇਹੋ ਜਿਹਾ ਸਿਸਟਮ ਆ ਗਿਆ, ਚੰਗਾ ਮਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹਦੇ ਰਾਹੀਂ ਅਸੀਂ ਆਪਦੇ ਧਰਮ ਦੀ ਮਰਿਆਦਾ ਨੂੰ, ਆਪਦੇ ਧਰਮ ਨੂੰ ਸੁਰੱਖਿਅਤ ਰੱਖਣ ਜੋਗੇ ਹੋ ਗਏ। ਅੰਗਰੇਜ਼ਾਂ ਵੇਲੇ ਇਹ ਸਾਰਾ ਕੁਝ ਹੋ ਗਿਆ, ਜੇ ਅੱਜ ਦਾ ਸਮਾਂ ਹੁੰਦਾ ਫਿਰ ਆਪਣਾ ਬੁਰਾ ਹਾਲ ਹੋਣਾ ਸੀ। ਖੈਰ 1920 ਤੋਂ ਲੈ ਕੇ 1960 ਤੱਕ ਦੇ ਦੌਰ ਬਾਰੇ ਜੇ ਤੁਸੀਂ ਦੇਖੋ, ਉਹ ਲੋਕ ਜਿਨ੍ਹਾਂ ਦਾ ਮਹੰਤਵਾਦ ਨਾਲ ਸੰਬੰਧ ਰਿਹਾ, ਜਿਨ੍ਹਾਂ ਦਾ ਡੇਰਾਵਾਦ ਨਾਲ ਸੰਬੰਧ ਰਿਹਾ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸੁਧਾਰ ਲਹਿਰ ਜਾਂ ਇਉਂ ਕਹੀਏ ਵੀ ਅਕਾਲੀ ਧਾਰਾ ਪ੍ਰਵਾਨ ਨਹੀਂ ਸੀ, ਉਹ ਪਰਾਂ ਹੀ ਰਹੇ, ਦੂਰ ਹੀ ਰਹੇ। ਕਦੇ ਵੀ ਉਹ ਸ਼੍ਰੋਮਣੀ ਕਮੇਟੀ ਦੇ ਨਾਂ ਨੇੜੇ ਆਉਂਦੇ ਸੀ, ਗੁਰਦੁਆਰਾ ਪ੍ਰਬੰਧ ਦੇ ਨੇੜੇ ਨਹੀਂ ਸੀ ਆਉਂਦੇ, ਤੇ ਨਾ ਹੀ ਉਹਨਾਂ ਨੂੰ ਕਿਸੇ ਕਿਸਮ ਦੀ ਵੈਲਕਮ, ਜੀ ਆਇਆਂ ਨੂੰ, ਸਵਾਗਤਮ ਖਾਲਸਾ ਪੰਥ ਵੱਲੋਂ ਹੋ ਸਕਦਾ ਸੀ। ਜਿੰਨੇ ਸਾਧ ਬਾਬੇ ਡੇਰਿਆਂ ਦੇ ਵਿੱਚ ਬਹਿ ਕੇ ਆਪਦੇ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਸੀ, ਜਿਹਨੂੰ ਉਹ ਕਹਿੰਦੇ ਆ, ਹਾਲਾਂਕਿ ਬਹੁਤੀਆਂ ਜ਼ਿਆਦਾ ਤਾਂ ਉਹਨਾਂ ਨੇ ਗੜਬੜਾਂ ਹੀ ਕੀਤੀਆਂ ਸੀ, ਉਸ ਦੌਰ ਵਿੱਚ ਉਹਨਾਂ ਨੂੰ ਕਿਸੇ ਨੇ ਨੇੜੇ ਨਹੀਂ ਲਾਇਆ। ਪਰ ਸਮੇਂ ਦੇ ਨਾਲ ਨਾਲ ਉਧਰੋਂ ਕੁਝ ਸਚਿਆਰੇ ਚੰਗੇ ਲੋਕ ਹੌਲੀ ਹੌਲੀ ਇੱਧਰ ਆਏ, ਜਿਨ੍ਹਾਂ ਨੇ ਸਿੱਖ ਜਗਤ ਦਾ ਮਨ ਜਿੱਤਿਆ, ਤੇ ਸਹਿਜੇ ਸਹਿਜੇ ਉਹ ਲੋਕ ਗੁਰਦੁਆਰਾ ਪ੍ਰਬੰਧ ਦਾ ਹਿੱਸਾ ਬਣਨ ਲੱਗ ਪਏ।
1960 ਤੋਂ ਹੌਲੀ ਹੌਲੀ 1 2 4 6 ਤੇ ਅੱਜ ਦੇ ਦੌਰ ਵਿੱਚ ਬੇਸ਼ੁਮਾਰ ਲੋਕ ਜਿਹੜੇ ਕਿ ਕਿਸੇ ਡੇਰੇ ਜਾਂ ਮਹੰਤਵਾਦੀ ਬਿਰਤੀ ਨਾਲ ਜੁੜੇ ਹੋਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੀਆਂ ਜ਼ਿੰਮੇਵਾਰੀਆਂ ਜਾਂ ਸੇਵਾ ਵਾਲੀਆਂ ਅਹੁਦੇਦਾਰੀਆਂ ਤੇ ਵੀ ਬਿਰਾਜਮਾਨ ਨੇ। ਇਹਨਾਂ ਵਿੱਚੋਂ ਬਹੁਤਿਆਂ ਜ਼ਿਆਦਾ ਨੇ ਕਦੇ ਵੀ ਪੰਥ ਨਾਲ ਜਾਂ ਸਿੱਖ ਰਹਿਤ ਮਰਿਆਦਾ ਨਾਲ ਕੋਈ ਛੇੜਛਾੜ ਪੰਗਾ ਨਹੀਂ ਰਿਹਾ, ਇਸ ਕਰਕੇ ਸਿੱਖ ਜਗਤ ਨੂੰ ਉਹਨਾਂ ਦੇ ਉੱਤੇ ਇਸ ਗੱਲ ਦਾ ਇਤਰਾਜ਼ ਵੀ ਨਹੀਂ ਕਿ ਤੁਸੀਂ ਪਹਿਲਾਂ ਕਿੱਥੋਂ ਪੜ੍ਹ ਕੇ ਆਏ ਹੋ ਜਾਂ ਤੁਹਾਡੇ ਜਿਹੜੀ ਮੁੱਢਲੀ ਤੁਹਾਡੀ ਸਕੂਲਿੰਗ ਆ ਉਹ ਕਿਸੇ ਇਹੋ ਜਿਹੇ ਡੇਰੇ ਚੋਂ ਹੋਈ, ਕਿਉਂਕਿ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਬੀਤੇ ਦੌਰ ਵਿੱਚ ਇਹ ਗੱਲ ਲਗਾਤਾਰ ਚੱਲੀ ਆ ਕਿ ਜਿਹੜੇ ਲੋਕ ਕਿਸੇ ਤਰ੍ਹਾਂ ਦੇ ਕਿਸੇ ਵੀ ਕੁਸੰਗਤ ਵਿੱਚ ਜਾਂ ਕਿਸੇ ਹੋਰ ਥਾਂ ਤੇ ਰਹਿੰਦੇ ਰਹੇ, ਜਦੋਂ ਉਹ ਗੁਰਸਿੱਖ ਬਣ ਗਏ ਉਹਨਾਂ ਦਾ ਪਿਛਲਾ ਜਿਹੜਾ ਸੀਗਾ ਲੇਖਾ ਉਹ ਪਾੜਤਾ। ਸਾਡੇ ਤਾਂ ਪੰਥ ਵਿੱਚ ਜਦੋਂ ਅੰਮ੍ਰਿਤਪਾਨ ਕਰਾਉਂਦੇ ਉਦੋਂ ਹੀ ਕਹਿ ਦਿੰਦੇ ਆ ਤੇਰਾ ਪਿਛਲਾ ਕਰਮ ਨਾਸ਼ ਧਰਮ ਨਾਸ਼। ਸੋ ਇਹ ਮੰਨ ਲਿਆ ਗਿਆ ਤੇ ਇਹ ਗੱਲ ਦੇ ਉੱਤੇ ਉਹਨਾਂ ਨੇ ਪਹਿਰਾ ਵੀ ਦੇ ਕੇ ਦਿਖਾਤਾ। ਪਰ ਹੁਣ ਕੁਝ ਸਮੇਂ ਤੋਂ ਦੋ ਚੀਜ਼ਾਂ ਇਕੱਠੀਆਂ ਵਾਪਰੀਆਂ ਨੇ। ਇੱਕ ਤਾਂ ਅਕਾਲੀ ਉਹੋ ਜਿਹੇ ਨਹੀਂ ਰਹੇ ਜਿਹੋ ਜਿਹੇ ਗੁਰਦੁਆਰਾ ਸੁਧਾਰ ਲਹਿਰ ਮੌਕੇ ਹੁੰਦੇ ਸੀ, ਜਿਨ੍ਹਾਂ ਨੂੰ ਇਹ ਹੁੰਦਾ ਸੀ ਵੀ ਸਾਡੇ ਵਿੱਚ ਨਿੱਜੀ ਤੌਰ ਤੇ ਜਿੰਨੀਆਂ ਮਰਜ਼ੀ ਊਣਤਾਈਆਂ ਹੋਣ ਪਰ ਅਸੀਂ ਪੰਥ ਦੀ ਪਿੱਠ ਨਹੀਂ ਲੱਗਣ ਦੇਣੀ, ਪੰਥਕ ਤੌਰ ਦੇ ਉੱਤੇ ਅਸੀਂ ਕਦੇ ਵੀ ਕੰਪਰੋਮਾਈਜ਼ਨ ਸਮਝੌਤੇ ਨਹੀਂ ਕਰਨੇ। ਇੱਧਰ ਇਹੋ ਜਿਹੀ ਬਿਰਤੀ ਵਾਲੇ ਆਉਣ ਲੱਗ ਪਏ ਜਿਹੜੇ ਆਪਦੇ ਸਵਾਰਥਾਂ ਲਈ ਆਪਦੇ ਹਿੱਤਾਂ ਲਈ ਪੰਥਕ ਹਿੱਤਾਂ ਨੂੰ ਪੰਥਕ ਜਜ਼ਬਾਤਾਂ ਨੂੰ ਸਕਿੰਟ ਵਿੱਚ ਤਿਆਗ ਦੇਣ। ਉਧਰ ਜਿਹੜੇ ਮਹੰਤਸ਼ਾਹੀ ਨੇ ਬੰਦੇ ਪੈਦਾ ਕੀਤੇ ਉਹ ਵੀ ਇਹੋ ਜਿਹੇ ਕੁਛ ਬਣ ਕੇ ਵੱਧ ਗਏ, ਉਹਨਾਂ ਦੀ ਤਾਕਤ ਵੱਧ ਗਈ। ਉਹਨਾਂ ਨੂੰ ਲੱਗਣ ਲੱਗ ਪਿਆ ਕਿ ਹੁਣ ਅਕਾਲੀ ਧਾਰਾ ਕਮਜ਼ੋਰ ਆ, ਹੁਣ ਪੰਥ ਦੀ ਮਰਿਆਦਾ ਨੂੰ ਸਿੱਖ ਜਜ਼ਬਾਤਾਂ ਨੂੰ ਸਿੱਖ ਹਿੱਤਾਂ ਨੂੰ ਬਹੁਤਾ ਜ਼ਿਆਦਾ ਤਰਜੀਹ ਦੇਣ ਦੀ ਲੋੜ ਨਹੀਂ, ਹੁਣ ਆਪਦਾ ਡੋਰੂ ਖੜਕਾਈਏ। ਸੋ ਪਿਛਲੇ ਕੁਝ ਸਮੇਂ ਤੋਂ ਇਹ ਕੁਛ ਚੱਲ ਰਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ, ਅਕਾਲ ਤਖਤ ਸਾਹਿਬ ਇੱਥੋਂ ਬਹੁਤ ਕੁਝ ਉਹ ਹੋਣ ਲੱਗ ਪਿਆ ਜਿਹੜਾ ਮਹੰਤਾਂ ਦੇ ਵੇਲੇ ਚੱਲਦਾ ਸੀ। ਤੇ ਅੱਜ ਬਾਬਾ ਅਤਰ ਸਿੰਘ ਵਰਗਿਆਂ ਦੇ ਬੋਲ ਚੇਤੇ ਆ ਰਹੇ ਨੇ। ਕਹਿੰਦੇ ਜਦੋਂ ਉਹਨਾਂ ਕੋਲ ਗਏ ਸਿੱਖ, ਕਹਿੰਦੇ ਜੀ ਮਹੰਤ ਭਜਾਤੇ ਤੇ ਸ਼੍ਰੋਮਣੀ ਕਮੇਟੀ ਬਣ ਗਈ, ਕਾਨੂੰਨ ਅਨੁਸਾਰ ਹੁਣ ਆਪਣੇ ਕੋਲੇ ਸੰਗਤ ਕੋਲੇ ਪ੍ਰਬੰਧ ਆ ਗਿਆ। ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਭਈ ਪੰਥ ਤਕੜਾ ਰਿਹਾ ਤੇ ਮਹੰਤ ਫੇਰ ਵੀ ਚੰਗੇ ਆ ਜਿਹੜੇ ਛੱਡ ਕੇ ਪਾਸੇ ਹੋ ਗਏ। ਆ ਜਿਹੜੇ ਤੁਸੀਂ ਕਾਨੂੰਨ ਅਨੁਸਾਰ ਲਿਆ ਕੇ ਬਿਠਾ ਰਹੇ ਹੋ ਇਹਨਾਂ ਨੂੰ ਕਿਵੇਂ ਕੱਢੋਗੇ? ਅੱਜ ਉਹ ਹਾਲਾਤ ਬਣ ਚੁੱਕੇ। ਅੱਜ ਖਾਲਸਾ ਪੰਥ ਦੇ ਹੱਥ ਖੜੇ ਹੁੰਦੇ ਦਿਖ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕਾਬਜ ਹੋਈ ਅਕਾਲ ਤਖਤ ਸਾਹਿਬ ਤੱਕ ਮਾਰ ਕਰਦੀ ਉਹ ਅਕਾਲੀ ਸ਼ਕਤੀ ਜਿਹਨੇ ਕਦੇ ਸਿੱਖ ਜਗਤ ਨੂੰ ਬੁਲੰਦੀਆਂ ਤੇ ਪਹੁੰਚਾਇਆ, ਅੱਜ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਿਆਂ ਦੇ ਹੱਥ ਵਿੱਚ ਆਉਣ ਤੋਂ ਬਾਅਦ ਕੀ ਦਾ ਕੀ ਬਣਿਆ ਪਿਆ। ਆ ਜਿਹੜੇ ਗਲਤ ਫੈਸਲੇ ਹੋ ਰਹੇ ਨੇ, ਪਹਿਲਾਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਿਆ ਸੀ, ਹੁਣ ਨਾਨਕਸ਼ਾਹੀ ਕੈਲੰਡਰ ਤੋਂ ਬਾਅਦ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਟਾਰਗੇਟ ਕੀਤਾ ਜਾ ਰਿਹਾ। ਅੱਜ ਅਖਬਾਰਾਂ 'ਚ ਖਬਰ ਛਪੀ ਹੈ ਵੀ ਜਿਹੜੇ ਸਰਦਾਰ ਭਗਵੰਤ ਸਿੰਘ ਸਿਆਲਕਾ ਸ਼੍ਰੋਮਣੀ ਕਮੇਟੀ ਮੈਂਬਰ ਨੇ, ਉਹਨਾਂ ਨੇ ਇੱਕ ਮੈਮੋਰੰਡਮ, ਇੱਕ ਚਿੱਠੀ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਦਿੱਤਾ ਹੈ। ਉਹਦੇ ਵਿੱਚ ਕਿਹਾ ਕਿ ਜਿਹੜਾ ਤੁਸੀਂ ਝੰਡੇ ਦਾ ਰੰਗ ਬਦਲਿਆ ਬੜਾ ਮਾੜਾ ਕਰ ਲਿਆ ਜੀ। ਇਹ ਤਾਂ ਜੀ ਸਾਰੀਆਂ ਜਿਹੜੀਆਂ ਕੁਰਬਾਨੀਆਂ ਸ਼ਹਾਦਤਾਂ ਨੇ ਉਹ ਤਾਂ ਕੇਸਰੀ ਰੰਗ ਲਈ ਹੋਈਆਂ। ਇਹ ਜੀ ਪਵਿੱਤਰਤਾ ਦਾ, ਕੁਰਬਾਨੀ ਦਾ, ਚੜ੍ਹਦੀ ਕਲਾ ਦਾ ਪ੍ਰਤੀਕ ਆ, ਸ਼ਹਾਦਤ ਦਾ ਪ੍ਰਤੀਕ ਆ। ਤੇ ਨਾਲੇ ਲਿਖਿਆ ਕਿ ਜੀ ਇਹ ਜਿਹੜਾ ਇਹ ਤੁਸੀਂ ਕੰਮ ਕੀਤਾ ਇਹ ਤਾਂ ਵੰਡੀਆਂ ਪਾਉਣ ਵਾਲਾ ਬਹੁਤ ਮਾੜਾ ਹੋ ਗਿਆ। ਤੇ ਨਾਲ ਲਿਖਿਆ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਿੱਖ ਰਹਿਤ ਮਰਿਆਦਾ ਇਹ ਪੰਥ 'ਚ ਕਦੇ ਪ੍ਰਵਾਨ ਨਹੀਂ ਹੋਈ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣਾ ਸੀ ਉਦੋਂ ਵੀ ਇਹੀ ਕਿਹਾ ਸੀ ਕਿ ਇਹਦੇ ਨਾਲ ਦੁਰਦਾ ਪੈਂਦੀ ਆ। ਹਾਲਾਂਕਿ ਜਿੱਦਣ ਉਹ ਲਾਗੂ ਹੋਈ ਉਦੋਂ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਇਹ ਸਾਰੀਆਂ ਸੰਸਥਾਵਾਂ ਦਾ ਇਸ ਗੱਲ ਦੇ ਉੱਤੇ ਪੂਰਾ ਏਕਾ ਸੀ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਇਹ ਬਹੁਤ ਲੋੜੀਂਦੀ ਚੀਜ਼ ਆ ਤੇ ਇਹਨੂੰ ਲਾਗੂ ਕਰੀਏ। ਕੀਤਾ 7-8 ਸਾਲ ਉਹਦੇ ਅਨੁਸਾਰ ਪੰਥ ਨੇ ਸਾਰਾ ਕੁਝ ਕੀਤਾ ਵੀ,
ਪਰ RSS ਵਾਲੇ ਕਹਿੰਦੇ ਸੀ, ਇੱਕ ਆਹ ਸੰਪਰਦਾਵਾਂ ਵਾਲੇ ਕਹਿੰਦੇ ਸੀ ਕਿ ਜੀ ਇਹ ਤਾਂ ਗਲਤ ਚੀਜ਼ ਆ, ਸਿੱਖ ਦਾ ਹਿੰਦੂ ਨਾਲ ਰਿਸ਼ਤਾ ਟੁੱਟ ਰਿਹਾ। ਜਾਣ ਬੁੱਝ ਕੇ ਪੁਆੜੇ ਖੜੇ ਕੀਤੇ ਗਏ ਕਿ ਅਸੀਂ ਤਾਂ ਜੀ ਸੰਗਰਾਂਦ ਮੱਸਿਆ ਪੁੰਨਿਆ ਕਿਵੇਂ ਮਨਾਵਾਂਗੇ। ਫਿਰ ਕਹਿੰਦੇ ਜੀ ਦੁਬਿਧਾ ਪੈ ਗਈ। ਉਸ ਮੌਕੇ ਅਕਾਲੀ ਦਲ ਦੀ ਲੀਡਰਸ਼ਿਪ ਇੰਨੀ ਹੇਠਲੇ ਪੱਧਰ ਤੱਕ ਗਰਕ ਚੁੱਕੀ ਸੀ ਕਿ ਸਟੈਂਡ ਨਹੀਂ ਲਿਆ। ਜੇ ਤਾਂ ਹੁੰਦੇ ਬੀਤੇ ਦੌਰ ਵਾਲੇ ਅਕਾਲੀ, ਫਿਰ ਉਹ ਕਹਿੰਦੇ ਕਿ ਅਸੀਂ ਤਾਂ ਪੰਥ ਦੀ ਸ਼ਕਤੀ ਨੂੰ ਮਜ਼ਬੂਤ ਕਰਨਾ, ਤੁਸੀਂ ਆਪਦੇ ਜਿਹੜਾ ਤੁਹਾਨੂੰ ਕੋਈ ਲੋੜ ਨਹੀਂ। ਪਰ ਇਹਨਾਂ ਨੂੰ ਵੋਟਾਂ ਦੀ ਲੋੜ ਸੀ। ਜਿਵੇਂ ਸਰਸੇ ਵਾਲਾ ਨੂੰ ਖੁਦ ਦਿੱਤੀ ਵੀ ਚਾਹੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰ ਲਓ, ਬੇਅਦਬੀ ਕਰ ਲਓ, ਸਾਨੂੰ ਵੋਟਾਂ ਪਾਉਂਦੇ ਰਹੋ। ਇੱਧਰ ਇਹਨਾਂ ਨੂੰ ਵੀ ਕਹਿਤਾ, ਜਦੋਂ ਵੀ ਕੋਈ ਵੱਡੀ ਘਟਨਾ ਵਾਪਰਦੀ ਸੀ, ਜਿਵੇਂ ਲੁਧਿਆਣੇ ਦੇ ਵਿੱਚ ਆਸ਼ੂਤੋਸ਼ ਵਾਲੇ ਕਾਂਡ ਦੇ ਵਿੱਚ ਭਾਈ ਦਰਸ਼ਨ ਸਿੰਘ ਲਹਾਰਾ ਸ਼ਾਹ ਦੀ ਸ਼ਹੀਦੀ ਹੋਈ, ਜਾਂ ਭਾਈ ਰਾਜੋਆਣੇ ਦਾ ਮੁੱਦਾ ਜਾਂ ਕੋਈ ਹੋਰ ਆ, ਉਦੋਂ ਹੀ ਜਿਹੜੇ ਸੰਪਰਦਾਵਾਂ ਵਾਲੇ ਸੀ ਇਹ ਬਾਦਲ ਦਲ ਨੂੰ ਘੇਰ ਲਿਆ ਕਰਨ ਕਿ ਨਹੀਂ ਤਾਂ ਜੀ ਅਸੀਂ ਐਂ ਕਰਾਂਗੇ, ਉਹ ਕਰਾਂਗੇ, ਸਾਡੀ ਗੱਲ ਮੰਨੋ। ਇਉਂ ਕਰਦੇ ਕਰਾਉਂਦਿਆਂ ਨੇ ਸੁਖਬੀਰ ਬਾਦਲ ਨੂੰ ਮਨਾਇਆ ਤੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਨਾਨਕਸਰੀਆਂ ਨੇ ਤੇ ਹੋਰ ਸੰਪਰਦਾਵਾਂ ਨੇ ਮਿਲ ਜੁਲ ਕੇ ਪਵਾ। ਹੁਣ ਬਾਦਲ ਦਲ ਫੇਰ ਕਮਜ਼ੋਰ ਆ, ਫਸਿਆ ਹੋਇਆ ਚਾਰੇ ਪਾਸਿਓਂ। ਅੱਜ ਵੀ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਭਾਈ ਮਨਜੀਤ ਸਿੰਘ ਜਿਹੜੇ ਬਾਗੀ ਹੋਏ ਨੇ, ਸਾਰੇ ਇਕੱਠੇ ਹੋ ਕੇ ਫਿਰ ਜਥੇਦਾਰ ਨੂੰ ਮਿਲ ਕੇ ਗਏ ਨੇ ਵੀ ਐਵੇਂ ਕਿਤੇ ਹਲਕੀ ਫੁਲਕੀ ਤਨਖਾਹ ਲਾ ਕੇ ਨਾ ਤੋੜ ਦਿਓ ਸੁਖਬੀਰ ਸਿੰਘ ਬਾਦਲ ਨੂੰ, ਕਿਉਂਕਿ ਇਹ ਰੌਲਾ ਪਿਆ ਹੋਇਆ ਕਿ ਇੰਗਲੈਂਡ ਜਾ ਕੇ ਗੱਲਾਂ ਬਾਤਾਂ ਨਿਬੇੜ ਆਏ ਨੇ ਜਥੇਦਾਰ ਬਦੰਤੀ ਸਾਹਿਬ, ਜਥੇਦਾਰ ਰਘਵੀਰ ਸਿੰਘ, ਤੇ ਹੁਣ ਕੋਈ ਫੈਸਲਾ ਹੋ ਗਿਆ ਵਾ ਵੀ ਐਂ ਕਰਾਂਗੇ। ਸੋ ਇਸ ਗੱਲ ਦੇ ਉੱਤੇ ਅੱਜ ਸ਼੍ਰੋਮਣੀ ਕਮੇਟੀ ਦੇ ਕੁਝ ਅਕਾਲੀ ਦਲ ਦੇ ਆਗੂਆਂ ਨੇ ਇਕੱਠੇ ਹੋ ਕੇ ਜਥੇਦਾਰ ਰਘਵੀਰ ਸਿੰਘ ਨੂੰ ਫਿਰ ਲਿਖਤੀ ਤੌਰ ਤੇ ਦਿੱਤਾ ਕਿ ਪੰਥ ਨੇ ਤਾਂ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਉਹਨਾਂ ਆਗੂਆਂ ਨੂੰ ਵੀ ਤਨਖਾਹ ਲਾਈ ਆ ਇੱਥੇ, ਜਿਹੜੇ ਸਰਸੇ ਡੇਰੇ ਦੇ ਆਗੂਆਂ ਨੂੰ ਮਿਲੇ, ਪਰ ਜਿਹਦੇ ਕਹਿਣ ਤੇ ਮਿਲਦੇ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲਾਣਾ ਬਾਣਾ, ਉਹਨੂੰ ਤਾਂ ਕਦੇ ਬੀਤੇ ਦੌਰ 'ਚ ਇੱਥੇ ਪੇਸ਼ ਹੋਣ ਲਈ ਨਹੀਂ ਸੱਦਿਆ। ਤੇ ਹੁਣ ਤਾਂ ਪ੍ਰਦੀਪ ਕਲੇਰ ਤੇ ਹੋਰ ਬਹੁਤ ਸਾਰੀਆਂ ਗਵਾਹੀਆਂ ਨੇ ਸਾਬਤ ਕਰਤਾ ਕਿ ਜਦੋਂ ਬੇਅਦਬੀਆਂ ਹੋ ਚੁੱਕੀਆਂ ਸੀ, ਜਦੋਂ ਖਾਲਸਾ ਪੰਥ ਇਹਨਾਂ ਨੂੰ ਵੋਟਾਂ 'ਚ ਹਰਾ ਵੀ ਚੁੱਕਿਆ ਸੀ, ਉਦੋਂ ਬਾਅਦ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜੱਫੀਆਂ ਪਾਉਂਦਾ ਰਿਹਾ, ਉਹਨਾਂ ਨੂੰ ਮਿਲਦਾ ਰਿਹਾ। ਕਿੱਡਾ ਗੁਨਾਹਗਾਰ ਆ। ਇਸ ਗੁਨਾਹ ਦੀ ਸਜ਼ਾ ਬਾਕੀਆਂ ਵਾਂਗੀ ਨਹੀਂ ਹੋ ਸਕਦੀ। ਸੋ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਇਹ ਅੱਜ ਗੱਲ ਕਹਿਣ ਲਈ ਕੁਝ ਮਿਲੇ, ਚੰਗੀ ਗੱਲ ਹੈ, ਪਰ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦਾ ਲਾਣਾ ਬਾਣਾ ਅਕਾਲੀ ਧਾਰਾ ਪੂਰੀ ਕਮਜ਼ੋਰ ਹੈ। ਸੰਪਰਦਾਈ ਸੋਚ ਵਾਲੇ ਤੇ ਸਰਸੇ ਵਾਲਿਆਂ ਦੀ ਵੋਟ ਲੈਣ ਲਈ ਇਹ ਫੇਰ ਝੁਕ ਸਕਦੇ ਆ, ਲਿਪ ਸਕਦੇ ਆ। ਜਿਵੇਂ ਪਹਿਲਾ ਸੌਦਾ ਮਾਰਿਆ ਸੀ ਵੀ ਨਾਨਕਸ਼ਾਹੀ ਕੈਲੰਡਰ ਆ ਜਿਹੜਾ, ਉਹਦਾ ਜੀ ਭੋਗ ਪਾ ਦਿਓ, ਅਸੀਂ ਤੁਹਾਡੇ ਨਾਲ ਆ। ਹੁਣ ਫੇਰ ਸੰਪਰਦਾਈ ਸੋਚ ਵਾਲੇ ਜਿਹੜੇ ਨੇ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਕਿ ਜੀ ਦੁਬਿਧਾ ਪੈਂਦੀ ਆ। ਹਾਲਾਂਕਿ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਜਿਹੜੇ ਆ ਚਲਾਏ ਜਾ ਰਹੇ ਨੇ, ਪਰ ਥਾਂ ਥਾਂ ਦੇ ਉੱਤੇ ਹੋ ਸਕਦਾ ਅੰਦਰ ਖਾਤੇ ਸੁਨੇਹੇ ਲਾਏ ਜਾ ਰਹੇ ਹੁਣ ਮੈਨੇਜਰਾਂ ਨੂੰ, ਹੋਰ ਸਾਰਿਆਂ ਨੂੰ। ਤੇ ਅਗਲੇ ਮੁਲਾਜ਼ਮ ਵੀ ਡਰ ਜਾਂਦੇ ਆ ਵੀ ਕੱਲ ਨੂੰ ਕਿਤੇ ਸੁਖਬੀਰ ਬਾਦਲ ਨਾਲ ਇਹਨਾਂ ਦੀ ਫੇਰ ਸੁਰ ਰਲ ਗਈ ਤੇ ਅਸੀਂ ਅੱਜ ਨਾ ਮੰਨੀ ਗੱਲ ਇਹਨਾਂ ਦੀ ਕਿ ਮੈਨੇਜਰ ਸਾਹਿਬ ਤੁਸੀਂ ਨਾ ਬਦਲਿਓ ਹਜੇ ਨਿਸ਼ਾਨ ਸਾਹਿਬ। ਤੋ ਇਸ ਦੌਰ ਵਿੱਚ ਇਹ ਜਿਹੜਾ ਅੱਜ ਅਖਬਾਰ ਤੇ ਖਬਰ ਛਪੀ ਆ ਕਿ ਸਰਦਾਰ ਭਗਵੰਤ ਸਿੰਘ ਸਿਆਲਕਾ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਮੈਮੋਰੰਡਮ ਦਿੱਤਾ, ਇਹ ਛੋਟੀ ਜਿਹੀ ਗੱਲ ਨਹੀਂ, ਇਹ ਬੜਾ ਵੱਡਾ ਪੁਆੜਾ ਪਾਉਣ ਵਾਲੀ ਖਬਰ ਹੈ। ਇਸੇ ਤਰੀਕੇ ਦੀਆਂ ਖਬਰਾਂ ਉਦੋਂ ਛਪੀਆਂ ਸੀ ਜਦੋਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਿਆ ਕਿ ਜੀ ਦੁਬਿਧਾ ਪੈਂਦੀ ਆ, ਇਹ ਜੀ ਪੰਥ ਪ੍ਰਵਾਨਿਤ ਨਹੀਂ ਕੈਲੰਡਰ, ਇਹ ਵੀ ਹੁਣ ਕਹਿਣ ਲੱਗੇ ਹੋਏ ਨੇ। ਜਦੋਂ ਇਸ ਤੋਂ ਪਹਿਲਾਂ 2016 'ਚ ਰਫੜ ਪਿਆ ਸੀ, ਉਦੋਂ ਚਾਹੇ ਜਿਹੋ ਜਿਹਾ ਮਰਜ਼ੀ ਸੀ ਅਵਤਾਰ ਸਿੰਘ ਬੱਕੜ ਤੇ ਜਿਹੋ ਜਿਹਾ ਮਰਜ਼ੀ ਸੀ ਗੁਰਬਚਨ ਸਿੰਘ ਜਥੇਦਾਰ, ਦੋਨਾਂ ਨੇ ਠੋਕ ਵਜਾ ਕੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕੀਤੀ ਤੇ ਇਹਨਾਂ ਦੇ ਮੂੰਹ ਬੰਦ ਕੀਤੇ ਸੀ। ਪਰ ਇਸ ਵਾਰੀ ਜਿਹੜਾ ਮਾਹੌਲ ਆ ਹੰਨੇ ਹੰਨੇ ਮਿਰੀ ਆ, ਗਰਦੋ ਗਵਾਰ ਉੱਠਿਆ ਹੋਇਆ ਤੇ ਪਤਾ ਨਹੀਂ ਗੱਲ ਕਿੱਧਰ ਨੂੰ ਜਾਣੀ। ਖੈਰ
ਜਿਹੜਾ ਸਾਡੇ ਪੰਥ ਦੇ ਅੰਦਰ ਇਹ ਸਾਰਾ ਕੁਝ ਚੱਲ ਰਿਹਾ, ਇਹਦੇ ਚ ਦਾ ਲਾਉਣ ਨੂੰ ਫਿਰਦੇ ਆ ਮਨਮਤੀਏ RSS ਵਾਲੇ, ਭਾਗਵੇਂ ਬ੍ਰਿਗੇਡ ਵਾਲੇ। ਅਸੀਂ ਇੰਨੇ ਜ਼ਿਆਦਾ ਉਲਝਾ ਦਿੱਤੇ ਗਏ ਆ। ਜੇ ਕਿਤੇ 1947 ਤੋਂ ਅਸੀਂ ਖਾਲਿਸਤਾਨ ਲਈ, ਪੰਥ ਦੀ ਆਜ਼ਾਦੀ ਲਈ, ਕੌਮ ਦੇ ਆਜ਼ਾਦ ਘਰ ਲਈ ਲੜ ਰਹੇ ਹੁੰਦੇ ਤਾਂ ਹੋ ਸਕਦਾ ਬਹੁਤ ਸਾਰੇ ਮਸਲੇ ਆ ਪੈਦਾ ਹੀ ਨਾ ਹੁੰਦੇ। ਪਰ ਦਿੱਲੀ ਵਾਲਿਆਂ ਦੀ ਇਹ ਮਨਸ਼ਾ, ਔਰ ਇਹ ਸੁਭਾਵਕ ਆ, ਦੁਸ਼ਮਣ ਤਾਂ ਸਭ ਕੁਝ ਹੀ ਕਰਦਾ ਹੁੰਦਾ। ਉਹਨਾਂ ਦਾ ਤੇ ਇਹ ਹੈਗਾ ਕਿ ਖਾਲਿਸਤਾਨ ਬਣਨ ਤੋਂ ਪਹਿਲਾਂ ਸਿੱਖ ਜਗਤ ਵਿੱਚ ਇੰਨੇ ਕੁ ਪਵਾੜੇ ਪਾ ਦੋ, ਇੰਨੇ ਕੁ ਰਫੜ ਪਾ ਦੋ ਵੀ ਘੱਟੋ ਘੱਟ 100 ਸਾਲ ਖਾਲਿਸਤਾਨ ਬਣਨ ਤੋਂ ਬਾਅਦ ਇਹ ਉਹਨਾਂ ਮਸਲਿਆਂ 'ਚ ਹੀ ਉਲਝੇ ਰਹਿਣ। ਹੁਣ ਜਿਹੜੀਆਂ ਧਿਰਾਂ ਨੇ ਬੀਤੇ ਦੌਰ ਵਿੱਚ ਖਾਲਿਸਤਾਨ ਦੇ ਸੰਘਰਸ਼ ਵਿੱਚ ਬਹੁਤ ਵਧੀਆ ਅਹਿਮ ਰੋਲ ਨਿਭਾਇਆ, ਅੱਜ ਉਹਨਾਂ ਸੰਸਥਾਵਾਂ ਦੇ ਰਾਹੀਂ ਖਾਲਸਾ ਪੰਥ ਦੇ ਵਿੱਚ ਟਕਰਾਅ ਅਤੇ ਕਲੈਸ਼ ਜਿਹੜਾ ਹੈ ਉਹ ਵਧਾਇਆ ਜਾ ਰਿਹਾ। ਕਿੱਧਰ ਜਾਵਾਂਗੇ? ਦੇਖ ਲਓ ਤੁਸੀਂ, ਤੁਹਾਡੇ ਸਾਹਮਣੇ ਆ ਨਾਨਕਸ਼ਾਹੀ ਕੈਲੰਡਰ ਦਾ, ਸਿੱਖ ਰਹਿਤ ਮਰਿਆਦਾ ਦਾ, ਬਸੰਤੀ ਰੰਗ ਦਾ, ਰਾਗੀਆਂ ਨੂੰ ਜਦੋਂ ਇਹ ਕਿਹਾ ਵੀ ਕੀਰਤਨ ਜਿਹੜਾ ਹੈਗਾ ਨਿਰਧਾਰਤ ਰਾਗਾਂ 'ਚ ਕਰੋ, ਹਰ ਗੱਲ ਦੇ ਉੱਤੇ ਵਿਰੋਧ ਕਰਨ ਵਾਲੀਆਂ ਸੰਪਰਦਾਵਾਂ, ਧਿਰਾਂ, ਧੜੇ ਉਹੀ ਨੇ ਜਿਨ੍ਹਾਂ ਦੇ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਬੀਤੇ ਦੌਰ ਵਿੱਚ ਉਹਨਾਂ ਨੇ ਜੀ ਖਾੜਕੂ ਜੱਦੋ-ਜਹਿਦ ਮੌਕੇ ਬੜਾ ਵਧੀਆ ਜੀ ਆਪਣਾ ਕੋਟ ਆਸਰਾ ਦਿੱਤਾ, ਆਪਣੇ ਨਾਲ ਉਹਨਾਂ ਨੇ ਸਹਿਮਤੀ ਬਣਾਈ। ਤੇ ਜੇਕਰ ਖਾਲਿਸਤਾਨ ਦੀ ਗੱਲ ਆ, ਉਹ ਹੈਗੀ ਆ ਕਿ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਤੇ ਖਾਲਿਸਤਾਨ ਬਣਨਾ ਚਾਹੀਦਾ। ਤੇ ਜਿਹੜੀਆਂ ਧਿਰਾਂ ਤੋਂ ਆਪਾਂ ਕਹਿੰਦੇ ਆ ਵੀ ਇਹ ਖਾਲਿਸਤਾਨ ਦੇ ਹੱਕ ਵਿੱਚ ਹੋਣਗੀਆਂ ਜਾਂ ਹੈਗੀਆਂ ਨੇ, ਉਹਨਾਂ ਦਾ ਕੰਮ ਹੀ ਉਲਟ ਫੜਿਆ ਹੋਇਆ। ਇਹਦਾ ਮਤਲਬ ਗੜਬੜ ਹੋ ਚੁੱਕੀ ਆ ਕਿਤੇ। ਉਸ ਗੜਬੜ ਨੂੰ ਸਮਝਣ ਦੀ ਲੋੜ ਆ। ਕੀ ਕਿਤੇ ਸਾਡੀਆਂ ਉਹਨਾਂ ਸੰਸਥਾਵਾਂ ਦੇ ਵਿੱਚ ਇਹੋ ਜਿਹੇ ਬੰਦੇ ਤਾਂ ਨਹੀਂ ਆ ਬੜੇ ਜਿਨ੍ਹਾਂ ਨੂੰ ਅਗਲਿਆਂ ਨੇ ਕਹਿਤਾ ਵੀ ਤੁਹਾਡਾ ਹੁਣ ਨਾਂ ਬਣਿਆ ਹੋਇਆ ਵੀ ਤੁਸੀਂ ਖਾਲਿਸਤਾਨੀ ਹੋ, ਹੁਣ ਤੁਸੀਂ ਉਹ ਕੁਝ ਕਰੋ ਜਿਹਦੇ ਨਾਲ ਖਾਲਿਸਤਾਨ ਦੇ ਸੰਘਰਸ਼ ਦੇ ਮੌਕੇ ਤੁਹਾਡੀ ਜਿਹੜੀ ਭੱਲ ਬਣੀ ਹੋਈ ਆ ਉਹ ਸਾਡੇ ਕੰਮ ਆ ਸਕੇ। ਸੋ ਇਸ ਮਾਹੌਲ ਦੇ ਵਿੱਚ ਬਹੁਤ ਹੀ ਜ਼ਿਆਦਾ ਔਖ ਭਰਿਆ ਸਮਾਂ, ਤੇ ਇਸ ਦੌਰ ਵਿੱਚ ਜਦੋਂ ਦਲ ਖਾਲਸਾ ਤੇ ਮਾਨ ਦਲ ਜਾਂ ਕੋਈ ਹੋਰ ਜਥੇਬੰਦੀ ਪੰਥਕ ਜਾਂ ਖਾਲਿਸਤਾਨੀ ਏਜੰਡੇ ਤਹਿਤ ਭਾਰਤ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਹੈ, ਉਹਨੂੰ ਜਿਹੜਾ ਸਾਥ ਸਹਿਯੋਗ ਮਿਲਣਾ ਹੁੰਦਾ ਉਹ ਮਿਲਦਾ ਹੀ ਨਹੀਂ। ਇੱਧਰ ਤਾਂ ਇਹ ਵਿਪਤਾ ਪਈ ਹੋਈ ਆ ਕਿ ਨਾਨਕਸ਼ਾਹੀ ਕੈਲੰਡਰ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵਾਲੀ ਮਰਿਆਦਾ ਦਾ ਭੋਗ ਕਿਵੇਂ ਪਾਉਣਾ ਉਹਨਾਂ ਨੂੰ ਸੋਚਦਾ ਕਿਸੇ ਨੂੰ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਨਾਂ ਲੈ ਕੇ ਸਿੱਖ ਜਗਤ ਵਿੱਚ ਥਾਂ ਦੇ ਉੱਤੇ ਸਰਗਰਮ ਹੋਈਆਂ ਜਥੇਬੰਦੀਆਂ, ਸ਼ਖਸੀਅਤਾਂ ਵਿੱਚੋਂ ਕਿਸੇ ਨੂੰ ਚੇਤਾ ਨਹੀਂ ਕਿ 14 ਅਗਸਤ ਤੇ 15 ਅਗਸਤ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ। ਜਦੋਂ ਸਾਡੀ ਕੌਮ ਇਸ ਹਕੀਕਤ ਨੂੰ ਸਮਝਦੀ ਹੋਈ ਨਹੀਂ, ਜਾਣਦੀ ਹੋਈ ਨਹੀਂ ਕਿ ਸਾਡੀ ਲੜਾਈ ਜਿਹੜੀ ਆ ਉਹ ਕਾਹਦੇ ਲਈ ਹੋਣੀ ਚਾਹੀਦੀ ਆ, ਸਾਨੂੰ ਲੜਨਾ ਤਾਂ ਚਾਹੀਦਾ ਖਾਲਿਸਤਾਨ ਲਈ ਲੜਾਇਆ ਜਾ ਰਿਹਾ ਆ ਜਿਹੜੇ ਮਰਿਆਦਾ ਤੇ ਕੈਲੰਡਰ ਦੇ ਮੁੱਦੇ ਆ ਤੇ ਹੋਰ ਨਿੱਕੇ ਝਮੇਲੇ ਆ, ਇਹ ਐਵੇਂ ਗੱਲ ਨਹੀਂ ਹੈ। ਇਹ ਵੱਡੀ ਸਾਜ਼ਿਸ਼ ਆ, ਬੜੀ ਵਿਉਂਤਬੰਦੀ ਆ ਕਿ ਸਿੱਖਾਂ ਨੂੰ ਖਾਲਿਸਤਾਨ ਲਈ ਨਹੀਂ ਲੜਨ ਦੇਣਾ ਤੇ ਇਸ ਏਜੰਡੇ ਦੀ ਪੂਰਤੀ ਲਈ ਉਹ ਧਿਰਾਂ ਹੀ ਵਰਤੀਆਂ ਜਾਣਗੀਆਂ ਜਿਨ੍ਹਾਂ ਦਾ ਖਾਲਿਸਤਾਨੀ ਸੰਘਰਸ਼ ਵਿੱਚ ਨਾਂ ਬਣਿਆ ਹੋਇਆ। ਹੁਣ ਇੱਕ ਪਾਸੇ ਸੰਤ ਭਿੰਡਰਾਂ ਵਾਲਿਆਂ ਦਾ ਖਾਲਿਸਤਾਨ ਦਾ ਨਾਂ ਵਰਤ ਕੇ ਪੰਥ ਵਿੱਚ ਪ੍ਰਸਿੱਧ ਹੋਈਆਂ ਜਥੇਬੰਦੀਆਂ ਤੇ ਸ਼ਖਸੀਅਤਾਂ ਨੇ ਤੇ ਕੰਮ ਉਹਨਾਂ ਨੂੰ ਇਹ ਦੇਤਾ ਕਿ ਤੁਸੀਂ ਖਾਲਿਸਤਾਨ ਦੇ ਲਈ ਲੋਕਾਂ ਨੂੰ ਉੱਠਣ ਨਹੀਂ ਦੇਣਾ, ਤੁਸੀਂ ਹੋਰ ਹੀ ਕੰਮਾਂ 'ਚ ਉਹਨਾਂ ਨੂੰ ਲਾਈ ਰੱਖੋ। ਇਹ ਗੱਲਾਂ ਵੀ ਸਾਨੂੰ ਸਮਝਣ ਦੀ ਲੋੜ ਆ। ਹਰ ਵੇਲੇ ਹਰ ਮੌਕੇ ਇਹੀ ਤੁਣੀ ਜੀ ਵਜਾਈ ਜਾਣੀ ਕਿ ਨਹੀਂ ਜੀ ਫਲਾਨੀ ਸੰਪਰਦਾ, ਫਲਾਨੀ ਜਥੇਬੰਦੀ ਦਾ ਤਾਂ ਖਾਲਿਸਤਾਨ ਦੇ ਵਿੱਚ ਰੋਲ ਬੜਾ ਰਿਹਾ। ਹੁਣ ਜਦੋਂ ਆਪਾਂ ਬੀਤੇ ਦੌਰ 'ਚ ਅਸੀਂ ਦੇਖਿਆ ਪ੍ਰੈਕਟੀਕਲੀ ਵੀ ਇੱਕ ਬੰਦਾ ਜਿਹੜਾ ਪੂਰਾ ਠੋਕ ਵਜਾ ਕੇ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਰਿਹਾ, ਕਿਸੇ ਮੌਕੇ ਤੇ ਉਹਨੇ ਆਪਦੀ ਵਫਾਦਾਰੀ ਬਦਲ ਲਈ, ਤਾਂ ਅਸੀਂ ਤਾਂ ਇਹ ਨਹੀਂ ਸੀ ਕਦੇ ਕਹਿੰਦੇ ਵੀ ਨਹੀਂ ਜੀ ਇਹਨੇ ਬੀਤੇ ਦੌਰ 'ਚ ਸਾਥ ਦਿੱਤਾ ਤੇ ਹੁਣ ਵੀ ਇਹਦੀ ਗੱਲ ਮੰਨੋ, ਤਿਆਗਦੇ ਸੀ ਉਹਨੂੰ। ਬੱਬਰ ਖਾਲਸਾ ਦਾ ਬਹੁਤ ਵੱਡਾ ਸਤਿਕਾਰਤ ਚਿਹਰਾ ਸੀ ਭਾਈ ਕੁਲਵੰਤ ਸਿੰਘ ਬੱਬਰ, ਕੈਸ਼ੀਅਰ ਹੁੰਦੇ ਸੀ ਇੱਥੇ ਪੰਜਾਬ ਐਂਡ ਸਿੰਧ ਬੈਂਕ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਆ, ਤੇ ਮੁੜ ਕੇ ਭਾਈ ਸੁਖਦੇਵ ਸਿੰਘ ਬੱਬਰ ਹੋਣਾ ਨਾਲ, ਭਾਈ ਵਧਾਵਾ ਸਿੰਘ ਹੋਣਾ ਨਾਲ, ਮਹਿਲ ਸਿੰਘ ਹੋਣਾ ਨਾਲ ਤਾਲਮੇਲ ਤੋਂ ਅੱਗੇ ਫਿਰ ਉਹਨਾਂ ਨੂੰ ਬੱਬਰ ਖਾਲਸਾ ਜੁਆਇਨ ਕਰਨਾ ਪਿਆ। ਬੜੀ ਵੱਡੀ ਸੇਵਾ।
ਪਰ ਜਿੱਦਣ ਉਹਨਾਂ ਦੀ ਫੋਟੋ ਆ ਗਈ ਬਿਆੰਤੇ ਬੁੱਚੜ ਤੇ KPS ਗਿੱਲ ਦੇ ਵਿਚਾਲੇ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਛਪੀ ਸੀ ਫੋਟੋ, ਤੇ ਫਿਰ ਉਹ ਗੱਲ ਥੋੜੀ ਰਹਿਣੀ ਸੀ। ਇਵੇਂ ਇੱਕ ਸਿਵਿਆ ਹੁੰਦਾ ਸੀ, ਉਹਨੇ ਬਿਆੰਤੇ ਬੁੱਚੜ ਦੀ ਹਾਜ਼ਰੀ 'ਚ ਖੜ ਕੇ ਖਾੜਕੂ ਲਹਿਰ ਨੂੰ, ਖਾਲਿਸਤਾਨੀ ਲਹਿਰ ਨੂੰ ਕਿਹਾ ਸੀ ਗਲਤ ਹੋ ਗਈ ਜੀ, ਕਰਾਹੇ ਪਏ। ਹੋਰ ਬੜੇ ਕੈਟ ਟਾਊਟ ਬਣੇ, ਹੋਰ ਬੜੇ ਪੰਥ ਦੇ ਨਾਲੋਂ ਵਫਾਦਾਰੀ ਬਦਲ ਕੇ ਦੂਜੇ ਪਾਸੇ ਗਏ ਤੇ ਆਪਾਂ ਤਿਆਗ ਤਾ। ਅੱਜ ਆਪਾਂ ਕਿਹੜੇ ਵਹਿਮ 'ਚ ਪਏ ਹੋਏ ਆ? ਅੱਜ ਆਪਾਂ ਕਿਉਂ ਨਹੀਂ ਉਹਨਾਂ ਧਿਰਾਂ ਧੜਿਆਂ ਨੂੰ ਤਿਆਗ ਸਕਦੇ ਜਿਨ੍ਹਾਂ ਨੇ ਆਪਦੀ ਵਫਾਦਾਰੀ ਬਦਲ ਲਈ? ਜੇ ਕਿਤੇ ਆਪਾਂ ਜਾਣਾ ਹੋਵੇ, ਜੇਬ 'ਚ ਹੁਣ 5 ਰੁਪਏ ਤੇ ਆਪਾਂ ਨੂੰ ਲੋੜ 500 ਦੀ ਹੋਵੇ ਤੇ ਆਪਾਂ ਐਵੇਂ ਫੁਗਰੀ ਮਾਰੀ ਜਾਈਏ ਕਿ 5000 ਆ ਕੋਲੇ। ਆਪਣੇ ਵਰਗਾ ਧੋਖਾ, ਆਪਣੇ ਵਰਗਾ ਮਾੜਾ ਬੰਦਾ ਕੌਣ ਹੋ ਸਕਦਾ? ਸੱਚਾਈ ਨੂੰ ਕਿਉਂ ਨਾ ਮੰਨ ਲਈਏ ਕਿ ਵਾਕਿਆ ਹੀ 2.5 ਟੋਟਰੂ ਹੈਗੇ ਆ ਜੀ। ਜਿਵੇਂ ਚਿੜੀ ਕਹਿੰਦੀ ਸੀਗੀ ਮੇਰਾ ਨਾਂ ਤਾਂ ਉਹਨਾਂ 'ਚ ਆਊ ਨਾ ਜਿਹੜੇ ਅੱਗ ਬੁਝਾਉਣ ਵਾਲੇ ਸੀ। ਸੋ ਇਸ ਚੱਕਰ ਤੇ ਪੈਣ ਦੀ ਕੋਈ ਲੋੜ ਨਹੀਂ ਕਿ ਫਲਾਨੀ ਸੰਪਰਦਾ, ਫਲਾਨੀ ਜਥੇਬੰਦੀ, ਫਲਾਨੀ ਸੰਸਥਾ। ਅਕਾਲੀ ਦਲ ਵੀ ਬੜਾ ਵੱਡਾ ਹੁੰਦਾ ਸੀ, ਪਰ ਜਦੋਂ ਕਰਾਹੇ ਪਿਆ, ਜਦੋਂ ਉਹਨੇ ਆਪਣੀ ਵਫਾਦਾਰੀ ਬਦਲ ਲਈ, ਅੱਜ ਖੇਰੂ ਹੋ ਗਿਆ। ਸੋ ਮੈਂ ਸਮੁੱਚੇ ਖਾਲਸਾ ਪੰਥ ਨੂੰ ਇਸ ਗੱਲ ਦੇ ਲਈ ਬੇਨਤੀ ਕਰ ਰਿਹਾ ਕਿ ਇਸ ਚੱਕਰ ਚੋਂ ਨਿਕਲੋ ਕਿ ਫਲਾਨਾ ਬੰਦਾ, ਫਲਾਨੀ ਜਥੇਬੰਦੀ ਦਾ ਬੜਾ ਰੋਲ ਰਿਹਾ। ਅੱਜ ਪ੍ਰੈਜ਼ੈਂਟ ਟੈਂਸ ਵਿੱਚ, ਮੌਜੂਦਾ ਮਾਹੌਲ ਦੇ ਵਿੱਚ ਕਿਹੜਾ ਬੰਦਾ, ਕਿਹੜੀ ਸ਼ਖਸੀਅਤ ਖਾਲਿਸਤਾਨ ਨੂੰ ਸਮਰਪਿਤ ਆ ਤੇ ਕਿਹਦੇ ਕਾਰਜ ਖਾਲਿਸਤਾਨ ਦੇ ਰਾਹ 'ਚ ਰੋੜੇ ਅਟਕਾਉਂਦੇ ਆ, ਉਹਦੀ ਨਿਸ਼ਾਨਦੇਹੀ ਕਰੀ ਜਾਵੇ। ਕੌਣ ਆ ਉਹ ਲੋਕ ਜਿਹੜੇ ਪੰਥ ਨੂੰ ਬੇਕਾਰ ਤੇ ਬੇਲੋੜੇ ਮੁੱਦਿਆਂ 'ਚ ਉਲਝਾਉਂਦੇ? ਇਹ ਤਾਂ ਦੁਸ਼ਮਣ ਦੇ ਹੱਥ 'ਚ ਖੇਡਣ ਵਾਲੀ ਗੱਲ ਹੁੰਦੀ ਹੈ ਕਿ ਇਹੋ ਜਿਹੇ ਚੱਕਰਾਂ 'ਚ ਕੌਮ ਨੂੰ ਉਲਝਾ ਦਿਓ ਜਿਹਦੇ ਵਿੱਚ ਆਪਸ ਵਿੱਚ ਹੀ ਲੜ ਕੇ ਕਮਰੇ ਹੋ ਜਾਈਏ। ਅੰਦਰੂਨੀ ਵਿਵਾਦ ਹਮੇਸ਼ਾ ਹੀ ਦੁਸ਼ਮਣ ਦੇ ਲਈ ਏਜੰਡਾ ਹੁੰਦੇ ਆ ਤੇ ਸਾਡੇ ਬੰਦੇ ਇਸ ਰਾਹ ਤੇ ਤੁਰ ਪਏ। ਬੜਾ ਸਿਆਣੇ ਨੇਗੇ ਆਹ ਜੀ ਵਕੀਲ ਸਾਹਿਬ ਸਾਡੇ ਭਗਵੰਤ ਸਿੰਘ ਸਿਆਲਕਾ ਜੀ, ਇਹ ਬੜੇ ਸਿਆਣੇ ਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ, ਇਹਨਾਂ ਨੂੰ ਤਾਂ ਉੱਥੇ ਸਮਝਾ ਦੇਣਾ ਚਾਹੀਦਾ ਸੀਗਾ ਕਿ ਸਿਆਲਕਾ ਸਾਹਿਬ ਕਾਹਨੂੰ ਕੌਮ ਦੀਆਂ ਬੀੜੀਆਂ 'ਚ ਵੱਟੇ ਪਾਉਣ ਵਾਲੇ ਰਾਹ ਪੈਂਦੇ ਹੋ। ਬਹੁਤ ਵਧੀਆ ਸਿੱਖ ਰਿਹਾ ਤੇ ਮਰਿਆਦਾ ਤੇ ਬਹੁਤ ਵਧੀਆ ਬਸੰਤੀ ਰੰਗ ਹੋ ਗਿਆ, ਕਾਹਨੂੰ ਚੱਕਰਾਂ 'ਚ ਪਾਉਂਦੇ ਹੋ? ਪਰ ਨਹੀਂ, ਅਖਬਾਰ ਤੇ ਖਬਰ ਲੱਗੀ, ਦਿਲ ਐਨ ਬਹੁਤ ਜ਼ਿਆਦਾ ਮਨ ਖਰਾਬ ਹੋਇਆ। ਇੱਕ ਪਾਸੇ ਇਹੀ ਦੋਨੇ ਤੇ ਹੋਰ ਜਥੇ ਰਘਵੀਰ ਸਿੰਘ ਹੋਣੀ ਕੱਲ ਭਾਈ ਬਲਵੰਤ ਸਿੰਘ ਰਾਜੂ ਵਾਲੇ ਨੂੰ ਮਿਲ ਕੇ ਆਏ ਨੂੰ ਸਾਬੇ ਜੇਲ੍ਹ ਪਟਿਆਲੇ। ਹੋਰ ਭਾਈ ਅਮਰਤਪਾਲ ਸਿੰਘ ਦਾ ਮਾਮਲਾ ਜਾਂ ਹੋਰ ਆ, ਉਦੋਂ ਐਡਵੋਕੇਟ ਸਿਆਲਕਾ ਸਾਹਿਬ ਹੁੰਦੇ। ਪਰ ਅੱਜ ਇਹਨਾਂ ਸਾਰਿਆਂ ਨੇ ਕੀ ਕੰਮ ਸ਼ੁਰੂ ਕਰ ਲਿਆ? ਲੱਗਦਾ ਇਹ ਹੈਗਾ ਕਿ ਸਾਡੀ ਕੌਮ ਨੂੰ ਜਿਸ ਮਕਸਦ ਲਈ ਲੜਨ ਦਾ, ਇਕੱਠਾ ਹੋਣ ਦਾ ਦਿਖਦਾ ਹੋਵੇ ਨਾ ਵੀ ਹੁਣ ਇਹ ਅੱਕ ਕੇ ਸਾਰੇ ਪਾਸਿਓਂ ਕਿਤੇ ਆਜ਼ਾਦੀ ਵਾਲੇ ਪਾਸੇ ਨੂੰ ਨਾ ਤੁਰ ਪੈਣ, ਇਹਨਾਂ ਨੂੰ ਆਪਸ ਵਿੱਚ ਹੀ ਲੜਾ ਦਿੱਤਾ ਜਾਵੇ। ਉਹਦੇ ਲਈ ਹੁਣ ਇੱਥੇ ਮੈਂ ਬੜੀਆਂ ਸਿਆਣੀਆਂ ਤੁਹਾਨੂੰ ਗੱਲਾਂ ਕਰਾਂ, ਪਰ ਮੈਂ ਹਰ ਉਹ ਕੰਮ ਕਰਾਂ ਜਿਹਦੇ ਨਾਲ ਪੰਥ ਵਿੱਚ ਖਿਲਾਰੇ ਪੈਣ, ਆਪਸੀ ਲੜਾਈ ਟਕਰਾਅ ਵਧੇ, ਤੇ ਫਿਰ ਮੈਂ ਕਾਹਦਾ ਸਿਆਣਾ ਜੀ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਹੋ ਜਿਹੀ ਸਿਆਣਪ ਦੇ ਉੱਤੇ ਧਰਕਾਰ ਆ, ਲਾਹਣਤ ਆ। ਇਹੋ ਜਿਹੇ ਅਹੁਦਿਆਂ ਤੇ ਲਾਹਣਤ ਆ, ਧਰਕਾਰ ਆ ਜਿਹੜੇ ਖਾਲਸਾ ਪੰਥ ਨੂੰ ਆਪਸ ਵਿੱਚ ਹੀ ਅੰਦਰੂਨੀ ਖਾਨਾ ਜੰਗੀ ਵੱਲ ਤੋਰਦੇ। ਕਾਰਜ ਉਹ ਵਧੀਆ ਜਿਹੜਾ ਸਾਨੂੰ ਦਿੱਲੀ ਨਾਲ, ਬ੍ਰਾਹਮਣਵਾਦ ਨਾਲ, ਮਨੁੱਖਤਾ ਤੇ ਸਰਬੱਤ ਦੇ ਭਲੇ ਲਈ ਲੜਨਾ ਮਰਨਾ ਸਿਖਾਵੇ। ਸੋ ਖਾਲਿਸਤਾਨ ਦੇ ਇਸ ਸੰਘਰਸ਼ ਦੇ ਵਿੱਚ ਉਹ ਧਿਰਾਂ ਧੜੇ ਜਿਹੜੇ ਸਾਨੂੰ ਗੁਲਾਮੀ ਵੱਲ ਨੂੰ ਧੱਕਦੇ ਆ, ਉਹਨਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਆ, ਨਿਸ਼ਾਨਦੇਹੀ ਕਰਨ ਦੀ ਲੋੜ। ਤੇ ਗੁਲਾਮੀ ਦੇ ਇਸ ਸੰਘਰਸ਼ ਦੇ ਵਿੱਚ ਜਿਹੜੇ ਲੋਕ ਸਾਨੂੰ ਇਹ ਦੱਸਦੇ ਆ, ਸਾਨੂੰ ਚੇਤਾ ਕਰਾਉਂਦੇ ਆ ਕਿ ਤੂੰ ਗੁਲਾਮ ਆ, ਉਹ ਘਟਨਾਵਾਂ ਵਧੀਆ ਨੇ। ਜਿਹੜੀਆਂ ਘਟਨਾਵਾਂ ਨਾਲ ਸਾਡੇ ਅੰਦਰ ਅੱਗ ਲੱਗਦੀ ਹੋਵੇ, ਜਿਨ੍ਹਾਂ ਗੱਲਾਂ ਨਾਲ ਸਾਡੇ ਅੰਦਰਲਾ ਸਿੱਖ ਜਾਗਦਾ ਹੋਵੇ ਕਿ ਇੱਥੇ ਸਾਨੂੰ ਲੜਨਾ ਮਰਨਾ ਚਾਹੀਦਾ, ਉਹਨਾਂ ਦੀ ਲੋੜ ਆ। ਜਿਹੜੀਆਂ ਘਟਨਾਵਾਂ, ਜਿਹੜੇ ਬਿਆਨ, ਜਿਨ੍ਹਾਂ ਗੱਲਾਂ ਨਾਲ ਸਾਨੂੰ ਨੀਂਦ ਆਉਂਦੀ ਹੋਵੇ ਵੀ ਸੌਂ ਜਾਓ, ਬਹੁਤ ਨਜ਼ਾਰੇ ਆਏ ਪਏ ਨੇ, ਉਹ ਬਹੁਤ ਗਲਤ ਆ। ਜੇਕਰ ਆਪਾਂ ਅੱਜ ਆਪਦੇ ਫਰਜ਼ ਨਾ ਨਿਭਾਏ, ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੁਸ਼ਤਾਂ ਸਾਨੂੰ ਲਾਹਣਤਾਂ ਪਾਇਆ ਕਰਨਗੀਆਂ ਕਿ 1947 ਮੌਕੇ ਜਿਹੜੀ ਗਲਤੀ ਹੋ ਗਈ ਸੀ 1984 ਮੌਕੇ ਨਹੀਂ ਤੁਹਾਨੂੰ ਅਕਲ ਆਈ। ਚਲੋ ਉਸ ਮੌਕੇ ਦੀ ਜਵਾਨੀ ਨੇ ਜਿਵੇਂ ਹੋਇਆ ਸੋ ਕਰ ਲਿਆ,
ਅੱਜ ਬੜਾ ਵੱਡਾ ਲਾਣਾ ਉਹਨਾਂ ਨੂੰ ਗਾਲਾਂ ਕੱਢਣ ਤੇ ਲੱਗਿਆ ਹੋਇਆ ਵੀ ਖਾੜਕੂ ਬੜੇ ਮਾੜੇ ਸੀ। ਤੇ ਜਿਹੜੇ ਕਹਿੰਦੇ ਆ ਖਾੜਕੂ ਬੜੇ ਮਾੜੇ ਸੀ ਪਰ ਉਹ ਆਪਾਂ ਗੁਲਾਮ ਆ, ਉਹ ਭਾਈ ਤੁਸੀਂ ਹੋਈ ਕੋਈ ਫੰਨੂ ਖੋ ਕੇ ਦਿਖਾ ਦਿਓ, ਤੁਸੀਂ ਕੁਝ ਕਰਕੇ ਦਿਖਾ ਦਿਓ। ਕੌਮ ਨੂੰ ਤਾਂ ਆਜ਼ਾਦੀ ਚਾਹੀਦੀ ਹੈ, ਜਿਵੇਂ ਮਰਜ਼ੀ ਤੇ ਜਿੱਥੇ ਮਰਜ਼ੀ ਇਸ ਆਜ਼ਾਦੀ ਦੇ ਸੰਘਰਸ਼ ਵਿੱਚ ਕੋਈ ਯੋਗਦਾਨ ਪਾਉਂਦਾ ਹੋਵੇ ਉਹ ਸਾਡਾ, ਜਿਹੜਾ ਸਾਡੇ ਗੁਲਾਮੀ ਦੇ ਸਫ਼ਰ ਨੂੰ ਮਜ਼ਬੂਤ ਕਰਦਾ, ਲੰਮਾ ਕਰਦਾ, ਉਹ ਸਾਡਾ ਦੁਸ਼ਮਣ ਹੈ। ਸੋ ਇੱਥੇ ਸਮਾਪਤੀ ਆ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।